ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਟਿੱਪਣੀਆਂ ਤੇ ਕੁਝ ਖਾਸ ਜਾਣਕਾਰੀਆਂ। ਦੀਪਕ ਸ਼ਰਮਾ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ ਯੂਐਸਏ ਤੇ ਜੀ। ਬਹੁਤ ਬਹੁਤ ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਤਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੀ। ਤਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇਜ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫ੍ਰਿਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰਿਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ, ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਵੱਧਦੇ ਹਾਂ ਖਬਰਾਂ ਦੀ ਤਫਸੀਲ ਦੇ ਵੱਲ। ਸ਼ੁਰੂਆਤ ਸਰਕਾਰ ਤੋਂ। ਸਰਕਾਰ ਦੀ ਜਿਹੜੀ ਮੀਟਿੰਗ ਹੋਈ ਸ਼ਰਮਾ ਜੀ, ਨਵਾਂ ਸਿਹਤ ਮੰਤਰੀ ਮੁੱਖ ਮੰਤਰੀ ਸਾਹਿਬ ਤੋਂ ਥੋੜਾ ਜਿਹਾ ਦੂਰ ਰਿਹਾ, ਪਰ ਪੁਰਾਣੇ ਦੇ ਚਰਚੇ ਸੁਣਦੇ ਆ ਵੀ ਮੀਟਿੰਗ ਦੇ ਵਿੱਚ ਮੌਜੂਦ ਸੀ। ਬਿਲਕੁਲ ਪ੍ਰਵੀਨ ਜੀ, ਤੁਸੀਂ ਦਰੁਸਤ ਫਰਮਾਇਆ ਕਿ ਦੋ ਚੀਜ਼ਾਂ ਨੇ, ਦੋ ਅਲੱਗ-ਅਲੱਗ ਮੀਟਿੰਗਾਂ ਨੇ। ਇੱਕ ਪੰਜਾਬ ਦੀ ਵਿਧਾਨ ਸਭਾ ਦੀ ਸੰਬੰਧਿਤ ਕਮੇਟੀ ਦੀ ਬੈਠਕ ਹੈ, ਜਿਹਦੇ ਵਿੱਚ ਕੁਝ ਐਮਐਲਏ ਸ਼ਾਮਲ ਨੇ। ਉਹਨਾਂ 'ਚ ਵਿਜੇ ਸਿੰਗਲਾ ਵੀ ਉਸ ਬੈਠਕ ਦਾ ਹਿੱਸਾ ਬਣਦੇ ਨੇ। ਤੇ ਦੂਸਰੇ ਪਾਸੇ ਕੱਲ ਸਿਹਤ ਵਿਭਾਗ ਨੂੰ ਲੈ ਕੇ ਸੋ ਉਸ ਬੈਠਕ ਦੇ ਵਿੱਚ ਮਤਲਬ ਕਿ ਜਿਹੜੇ ਜੋੜਾ ਮਾਜਰਾ ਨੇ ਉਹ ਬੈਠੇ ਤਾਂ ਮੁੱਖ ਮੰਤਰੀ ਸਾਹਿਬ ਦੇ ਨਾਲ ਵਾਲੀ ਕੁਰਸੀ ਤੇ ਹੀ ਸੀ, ਪਰ ਸਾਰੀ ਬੈਠਕ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨਾਲ ਗੱਲ ਨਹੀਂ ਕੀਤੀ ਜਾਂ ਉਹਨਾਂ ਕੰਨੀ ਮੂੰਹ ਕਰਕੇ ਕੋਈ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਜਾਂ ਉਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕੋਈ ਚਰਚਾ ਨਹੀਂ ਕੀਤੀ। ਉਹ ਸਾਰੀ ਬੈਠਕ 'ਚ ਗੱਲਬਾਤ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਹੀ ਕਰਦੇ ਰਹੇ, ਦਿਸ਼ਾ ਨਿਰਦੇਸ਼ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੰਦੇ ਰਹੇ। ਚਾਹੇ ਉਹ ਪੰਜਾਬ ਦੇ ਵਿੱਚ ਦਵਾਈਆਂ ਦੀ ਖਾਮੀਆਂ ਦਾ ਮਸਲਾ ਸੀ, ਚਾਹੇ ਉਹ ਡੇਂਗੂ ਮਲੇਰੀਏ ਦੇ ਇਲਾਜ ਦੇ ਪ੍ਰਬੰਧਾਂ ਦਾ ਮਸਲਾ ਸੀ, ਚਾਹੇ ਸਿਹਤ ਦੇ ਹਸਪਤਾਲਾਂ ਦੇ ਵਿੱਚ ਹੋਰ ਚੀਜ਼ਾਂ ਪਹੁੰਚਾਉਣ ਦਾ ਮਸਲਾ ਸੀ, ਚਾਹੇ ਡਾਕਟਰਾਂ ਦੀ ਸਮੀਖਿਆ ਸੀ ਕਿ ਕਿੰਨੇ ਡਾਕਟਰਾਂ ਦੀ ਲੋੜ ਹੈ। ਕਿ ਸਮੁੱਚੀ ਜਿਹੜੀ ਬੈਠਕ ਚੱਲੀ ਉਹ ਅਧਿਕਾਰੀ ਬਣਾ ਮੁੱਖ ਮੰਤਰੀ ਚੱਲੀ। ਮੰਤਰੀ ਸਾਹਿਬ ਵਿੱਚ ਬੈਠੇ ਹੀ ਰਹੇ, ਉਹਨਾਂ ਦੀ ਨਾ ਹਾਮੀ ਪੁੱਛੀ, ਨਾ ਹਾਂ ਪੁੱਛੀ, ਨਾ ਪੁੱਛੀ ਹਾਂ ਚਾਹ ਬਿਸਕੁਟ ਉਹਨਾਂ ਮੂਹਰੇ ਵੀ ਉਵੇਂ ਹੀ ਪਏ ਸੀ ਜਿਵੇਂ ਬਾਕੀਆਂ ਮੂਹਰੇ ਪਏ ਸੀ। ਸੋ ਉਸ ਗੱਲ ਨੇ ਇੱਕ ਸੰਕੇਤ ਦਿੱਤਾ ਕਿ ਕਿਤੇ ਇਹ ਦੂਰੀ ਵੱਧ ਗਈ ਆ। ਤੇ ਇਸ ਦੂਰੀ ਦੇ ਦੂਸਰੇ ਪਾਸੇ ਜਿਹੜੇ ਦੂਸਰੇ ਮੰਤਰੀ ਨੇ, ਉਹ ਪਹਿਲੇ ਜਿਹੜੇ ਕੱਢੇ ਗਏ ਨੇ ਸਿਹਤ ਮੰਤਰੀ, ਉਹਨਾਂ ਨਾਲ ਨੇੜਤਾਵਾਂ ਦੀਆਂ ਚਰਚਾ ਦਿਨ ਭਰ ਕੱਲ ਸੋਸ਼ਲ ਮੀਡੀਆ ਤੇ ਛਾਈਆਂ ਰਹੀਆਂ। ਉਹਦੇ ਪਰ ਸਵਾਲ ਵੀ ਉੱਠੇ ਕਿ ਜੀ ਉਹਨਾਂ ਨੂੰ ਹੁਣ ਮਤਲਬ ਕਿ ਬਿਠਾਉਣ ਦੀ ਕੀ ਲੋੜ ਪੈ ਗਈ। ਅਸਲ 'ਚ ਜਿਹੜੀ ਬੈਠਕ ਸੀਗੀ ਉਸ ਬੈਠਕ ਨੇ ਚਰਚਾ ਛੇੜੀ ਹੈ, ਕਿਉਂਕਿ ਅਨੁਸ਼ਾਸਨੀ ਕਮੇਟੀ ਇੱਕ ਕਮੇਟੀ ਹੈ ਜਿਹੜੀ ਉਹਨਾਂ ਦੀ, ਉਸ ਨੂੰ ਲੈ ਕੇ ਮਸਲਾ ਸੀਗਾ ਕਿ ਉਸ ਬੈਠਕ ਦੇ ਵਿੱਚ ਬਕਾਇਦਾ ਤੌਰ ਤੇ ਵਿਜੇ ਸਿੰਗਲਾ ਹੋਰੀ ਬੈਠਦੇ ਨੇ ਔਰ ਉਸ ਤੋਂ ਬਾਅਦ ਉਹ ਖੁਦ ਆਪਣੀ ਫੋਟੋ ਆਪਣੇ ਹੀ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਨੇ, ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੁੰਦਾ। ਜਦੋਂ ਕਿ ਸਰਕਾਰ ਵੱਲੋਂ ਜਿਹੜੀ ਮੀਟਿੰਗਾਂ ਦੀਆਂ ਫੋਟੋਆਂ ਜਾਰੀ ਹੋਈਆਂ ਨੇ, ਉਹਨਾਂ ਵਿੱਚ ਉਹਨਾਂ ਦੀ ਫੋਟੋ ਨਹੀਂ ਕਿਤੇ ਜਾਰੀ ਹੋਈ, ਪਰ ਉਹਨਾਂ ਨੇ ਆਪਣੇ ਪੇਜ ਤੇ ਉਹ ਫੋਟੋ ਪਾਈ ਕਿ ਮੈਂ ਵੀ ਮੀਟਿੰਗ 'ਚ ਹਾਜ਼ਰ ਹਾਂ, ਤੇ ਉਸ ਤੋਂ ਬਾਅਦ ਵਿਵਾਦ ਸ਼ੁਰੂ ਹੁੰਦਾ। ਹੁਣ ਦੋ ਪੱਖ ਨੇ ਇਸ ਮਤਲਬ ਮਸਲੇ ਦੇ। ਪਹਿਲਾ ਪੱਖ ਤਾਂ ਹੈਗਾ ਕਿ ਮੌਜੂਦਾ ਸਿਹਤ ਮੰਤਰੀ ਨਾਲ ਜੇਕਰ ਦੂਰੀਆਂ ਵੱਧ ਗਈਆਂ ਨੇ ਤਾਂ ਫਿਰ ਸਰਕਾਰ ਕੰਮ ਕਿਵੇਂ ਕਰੇਗੀ, ਕਿਉਂਕਿ ਸਿਹਤ ਵਾਲਾ ਇਹਨਾਂ ਦਾ ਮੁੱਖ ਵਿਸ਼ਾ ਹੈ ਜੀ। ਸਰਕਾਰ ਦਾ ਸਿੱਖਿਆ ਤੇ ਸਿਹਤ ਦੋ ਮਾਡਲ ਤੇ ਉੱਤੇ ਹੀ ਮਤਲਬ ਸਾਰੀ ਖੇਡ ਜਿਹੜੀ ਖੇਡੀ ਗਈ ਸੀ ਉਹ ਇਹੀ ਹੈ। ਤੇ ਉਸ ਨੂੰ ਲੈ ਕੇ ਹੁਣ ਲਗਾਤਾਰ ਰਿਪੋਰਟਾਂ ਆ ਰਹੀਆਂ ਨੇ। ਕੱਲ ਨਵੀਂ ਖਬਰ ਆਈ ਕਿ 20 ਦਿਨ ਮਤਲਬ ਕਿ ਹਸਪਤਾਲਾਂ 'ਚ 20 ਦਿਨਾਂ ਤੋਂ 100 ਤਰ੍ਹਾਂ ਦੀਆਂ ਦਵਾਈਆਂ ਨਹੀਂ ਹੈਗੀਆਂ। ਕਰੀਬ 254 ਦੇ ਕਰੀਬ ਦਵਾਈਆਂ ਨੇ ਜਿਹੜੀਆਂ ਸਰਕਾਰ ਵੱਲੋਂ ਮਤਲਬ ਕਿ ਵੱਖੋ-ਵੱਖ ਹਸਪਤਾਲਾਂ ਦੇ ਵਿੱਚ ਦਵਾਈਆਂ ਉਪਲਬਧ ਕਰਾਈਆਂ ਜਾਂਦੀਆਂ ਨੇ। ਉਹਨਾਂ 'ਚੋਂ 100 ਦੇ ਕਰੀਬ ਦਵਾਈਆਂ ਪਿਛਲੇ 20 ਦਿਨਾਂ ਤੋਂ ਮਿਲੇ ਨਹੀਂ ਰਹੀਆਂ। ਕਹਿੰਦੇ ਟੈਂਡਰ ਨਹੀਂ ਹੋਏ ਜੀ, ਆਰਡਰ ਨਹੀਂ ਆਏ ਜੀ। ਦੂਜੇ ਕੁਝ ਧਿਰਾਂ ਇਹ ਕਹਿ ਰਹੀਆਂ ਨੇ ਕਿ ਅਸਲ 'ਚ ਜਿਹੜਾ ਮੁਹੱਲਾ ਕਲੀਨਿਕ ਨੇ ਜੀ, ਉਹਨਾਂ ਲਈ ਦਵਾਈਆਂ ਦਾ ਸਟਾਕ ਰੱਖਣਾ ਸ਼ੁਰੂ ਕਰ ਦਿੱਤਾ ਕਿ ਉੱਥੇ ਪਹੁੰਚਾਉਣਾ ਇਸ ਲਈ ਦੇਰੀ ਹੈ। ਸੋ ਇਹ ਸਾਰੀਆਂ ਗੱਲਾਂ ਦੇ ਲਈ ਜੇਕਰ ਨਾਲ ਮੰਤਰੀ ਦਾ ਤੁਸੀਂ ਤਾਲਮੇਲ ਨਹੀਂ ਕਰੋਗੇ ਔਰ ਮੰਤਰੀ ਨੂੰ ਬੈਠਕ 'ਚ ਬਿਠਾ ਕੇ ਤੁਸੀਂ ਉਹਦੇ ਨਾਲ ਕੋਈ ਰਾਬਤਾ ਨਹੀਂ ਕਰੋਗੇ ਤਾਂ ਅਫਸਰਾਂ ਨੂੰ ਵੀ ਇਹ ਸੁਨੇਹਾ ਚਲਾ ਗਿਆ ਕਿ ਹੁਣ ਮੰਤਰੀ ਦੀ ਨਹੀਂ ਚੱਲਦੀ, ਹੈ ਨਾ, ਹੁਣ ਮੰਤਰੀ ਦੀ ਕੋਈ ਵੈਲਿਊ ਨਹੀਂ। ਇਸ ਲਈ ਉਹ ਕਿਹਨੂੰ ਜਵਾਬਦੇਹ ਹੋਣਗੇ? ਹੁਣ ਉਹਨਾਂ ਨੂੰ ਕੌਣ ਪੁੱਛੇਗਾ? ਸੋ ਕੱਲ ਨੂੰ ਮੰਤਰੀ, ਹੁਣ ਤੁਸੀਂ ਆਪਣੇ ਮੰਤਰੀ ਦੀ ਇੱਜ਼ਤ ਵੀ ਤਾਂ ਆਪੇ ਘਟਾ ਰਹੇ ਹੋ ਨਾ। ਫਿਰ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਇੱਜ਼ਤ ਕਰਨੀ ਹੋਣੀ ਚਾਹੀਦੀ ਆ। ਸੋ ਇਹ ਸਾਰਾ ਕੁਛ ਕੱਲ ਮੀਟਿੰਗ ਦੇ ਵਿੱਚ ਹੋਇਆ ਤੇ ਉਹ ਬਾਹਰ ਆ ਗਿਆ। ਤੇ ਦੂਸਰੇ ਪਾਸੇ ਜਿਹੜੇ ਮਤਲਬ ਕਿ ਪਹਿਲੇ ਮੰਤਰੀ ਰਹੇ ਨੇ, ਉਹ ਜਦੋਂ ਉਸ ਬੈਠਕ 'ਚ ਆਉਂਦੇ ਨੇ ਤਾਂ ਉਸ ਬੈਠਕ ਤੋਂ ਬਾਅਦ ਉਹਨਾਂ ਦਾ ਜਦੋਂ ਸਵਾਲ ਹੁੰਦਾ ਉਹ ਜਵਾਬ ਦੇ ਰਹੇ ਨੇ, ਕਹਿੰਦੇ ਕਿ ਮੈਂ MLA ਹਾਂ,
ਮੇਰੀ ਕਾਰਵਾਈ ਚੱਲਦੀ। ਇਹ ਬਿਲਕੁਲ ਦਰੁਸਤ ਵੀ ਆ ਪ੍ਰਵੀਨ ਜੀ ਕਿ ਉਹਨਾਂ ਦੇ ਬਤੌਰ ਮੰਤਰੀ ਅਹੁਦੇ ਤੋਂ ਉਹਨਾਂ ਨੂੰ ਹਟਾਇਆ ਗਿਆ, ਔਰ ਉਹ ਮਾਮਲਾ ਕੋਰਟ 'ਚ ਵਿਚਾਰ ਅਧੀਨ ਆ। ਨਾ ਤਾਂ ਉਹਨਾਂ ਦੀ MLA-ਸ਼ਿਪ ਹਜੇ ਖਤਮ ਹੋਈ ਆ, ਨਾ ਵਿਧਾਇਕ ਤਾਂ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੈ ਕਿ ਨਾ ਉਹਨਾਂ ਦੀ ਵਿਧਾਇਕੀ ਨੂੰ ਕਿਸੇ ਨੇ ਚੈਲੰਜ ਕੀਤਾ, ਨਾ ਉਹਦੀ ਵਿਧਾਇਕੀ ਖਾਰਜ ਹੋਈ ਆ। ਹਾਂ, ਪਰ ਜਿਹੇ ਜਿਹੇ ਦੋਸ਼ ਲਾ ਕੇ ਉਹਨਾਂ ਨੂੰ ਕੱਢਿਆ ਗਿਆ ਕਿ ਕਮਿਸ਼ਨ ਦੇ ਆਦੀ ਨੇ ਜੀ, 1% ਕਮਿਸ਼ਨ ਲੈਂਦੇ ਨੇ ਜੀ, ਆਪਣੇ ਪਰਿਵਾਰ ਦੇ ਮੈਂਬਰ ਰੱਖ ਲਈ, ਸਾਡੇ ਕੋਲ ਆਡੀਓ ਆ ਗਈ ਜੀ, ਸਾਡੇ ਕੋਲ ਵੀਡੀਓ ਆ ਗਈ, ਫਿਰ ਉਸ ਬੰਦੇ ਨੂੰ ਪਾਰਟੀ ਨਾਲ ਕਿਉਂ ਢੋ ਰਹੀ ਆ? ਇਹ ਪਾਰਟੀ ਤੇ ਸਵਾਲ, ਇਹ ਮੁੱਖ ਮੰਤਰੀ ਸਾਹਿਬ ਤੇ ਸਵਾਲ ਆ ਕਿ ਜੇਕਰ ਤੁਸੀਂ ਖੁਦ ਕਹਿੰਦੇ ਹੋ ਕਿ ਉਹ ਭ੍ਰਸ਼ਟਾਚਾਰੀ ਹੈ, ਮੇਰੇ ਕੋਲ ਮੰਨ ਗਿਆ, ਉਹਨੇ ਮੇਰੇ ਕੋਲ ਮੰਨਿਆ ਤੇ ਮੈਂ ਖੁਦ ਉਹ ਸਬੂਤ ਮੇਰੇ ਕੋਲ ਮੌਜੂਦ ਨੇ, ਤੇ ਉਸ ਦੇ ਬਾਵਜੂਦ ਨਾ ਤੁਸੀਂ ਅਦਾਲਤ 'ਚ ਉਹ ਪੱਖ ਰੱਖ ਪਾ ਰਹੇ ਹੋ ਤੇ ਨਾ ਤੁਸੀਂ ਉਸ ਸਟੈਂਡ ਤੇ ਰਹਿ ਪਾ ਰਹੇ ਹੋ। ਤਾਂ ਸਿਰਫ ਕੀ ਇਹ ਇੱਕ ਲੋਕਾਂ 'ਚ ਭਰਮ ਦੇਣ ਲਈ, ਲੋਕਾਂ ਨੂੰ ਇੱਕ ਅੱਖਾਂ 'ਚ ਘੱਟਾ ਪਾਉਣ ਲਈ ਕਿ ਦੇਖੋ ਜੀ ਸਾਡਾ ਮੰਤਰੀ ਫਸਿਆ ਸੀ, ਅਸੀਂ ਕੱਢਤਾ? ਪਰ ਉਹ ਪਾਰਟੀ ਦੀਆਂ ਮੀਟਿੰਗਾਂ 'ਚ ਵੀ ਆ ਰਿਹਾ, ਉਹ ਸਰਕਾਰੀ ਮੀਟਿੰਗਾਂ 'ਚ ਵੀ ਆ ਰਿਹਾ, ਉਹ ਵਿਧਾਨ ਸਭਾ ਦੀ ਕਮੇਟੀਆਂ ਦੇ ਮੈਂਬਰ ਵਜੋਂ ਮੀਟਿੰਗਾਂ 'ਚ ਵੀ ਆ ਰਿਹਾ, ਉਹ ਪਾਰਟੀ ਦੇ ਕੰਮਾਂ ਲਈ ਆਪਣੇ ਵਰਕਰਾਂ ਨਾਲ, ਆਪਣੇ ਸਮਰਥਕਾਂ ਨਾਲ, ਆਪਣੇ ਇਲਾਕੇ ਦੇ ਲੀਡਰਾਂ ਨਾਲ ਮੀਟਿੰਗਾਂ ਕਰ ਰਿਹਾ, ਔਰ ਥਾਪੀ ਮਾਰ ਕੇ ਫਿਰ ਕਹਿੰਦਾ ਮੇਰੇ ਖਿਲਾਫ ਕੋਈ ਜੇ ਸਬੂਤ ਹੀ ਨਹੀਂਗਾ, ਸਾਬਤ ਕਰਕੇ ਦਿਖਾਓ। ਸੋ ਕੀ ਉਹਦਾ ਮੰਤਰਾਲਾ ਵੀ ਦੁਬਾਰਾ ਬਹਾਲ ਹੋ ਸਕਦਾ? ਇਹਦੀ ਚਰਚਾ ਮੰਨ ਕਿ ਕੱਲ ਨੂੰ ਕੀ ਜੇਕਰ ਕੋਰਟ ਦੇ ਵਿੱਚੋਂ, ਕਿਉਂਕਿ ਕੋਰਟ 'ਚ ਸਰਕਾਰ ਨੇ ਕੋਈ ਪੱਖ ਨਹੀਂ, ਜਦੋਂ ਕੋਈ ਚਾਹੀਦਾ ਤਾਂ ਇਹ ਸੀ ਕਿ ਜਿਹੜੇ ਵਕੀਲ ਸਾਹਿਬ ਨੇ, ਕਿਉਂਕਿ ਇਸ ਮਾਮਲੇ ਦੇ ਵਿੱਚ ਜੇਕਰ ਉਹਦੀ ਜ਼ਮਾਨਤ ਵਾਲੇ ਮਾਮਲੇ ਦੇ ਵਿੱਚ ਵਿਨੋਦ ਕਈ ਪੇਸ਼ ਹੁੰਦੇ ਰਹੇ ਤਾਂ ਇੱਧਰੋਂ ਹੁਣ ਪੇਸ਼ ਨਹੀਂ ਹੋ ਸਕਦੇ, ਉਹਨਾਂ ਦਾ ਕੋਈ ਹੋਰ ਸਾਥੀ ਪੇਸ਼ ਹੋਊਗਾ। ਸੋ ਜਿਹੜਾ ਵੀ ਸਰਕਾਰੀ ਵਕੀਲ ਪੇਸ਼ ਹੋਊਗਾ ਉਹ ਰੱਖੇ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੀ ਮੰਨਿਆ ਹੈ ਕਿ ਭਾਈ ਇਹਨਾਂ ਕੋਲ ਸਾਰਾ ਕੁਝ ਹੈਗਾ, ਮੁੱਖ ਮੰਤਰੀ ਸਾਹਿਬ ਨੇ ਵੀਡੀਓ ਜਾਰੀ ਕੀਤੀ ਸੀ, ਉਹ ਵੀਡੀਓ ਦੇ ਸਬੂਤ ਨਾਲ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਕਰਾ ਲਓ, ਭਗਵੰਤ ਮਾਨ ਜੀ ਦੀ ਗਵਾਹੀ ਕਰਾ ਲਓ। ਪਰ ਇੱਧਰ ਭਗਵੰਤ ਮਾਨ ਜੀ ਤੁਹਾਨੂੰ ਮੀਟਿੰਗਾਂ 'ਚ ਹੁਣ ਬਿਠਵਾ ਰਹੇ ਨੇ। ਸੋ ਉਹ ਕਿਤੇ ਨਾ ਕਿਤੇ ਮਤਲਬ ਕਿ ਇਹ ਸੰਕੇਤ ਜਾਂਦਾ ਕਿ ਸਿਰਫ ਇਹ ਲੋਕਾਂ ਨੂੰ ਦਿਖਾਉਣ ਲਈ, ਭਰਮਾਉਣ ਲਈ ਖੇਡ ਸੀਗਾ। ਅਸਲ ਖੇਡ ਤਾਂ ਇਹੀ ਸੀਗਾ ਕਿ ਭਾਈ ਉਹ ਪਾਰਟੀ 'ਚ ਨੇ, ਪਾਰਟੀ 'ਚ ਰਹਿਣਗੇ, ਤੇ ਇਸ ਲਈ ਨਾ ਤਾਂ ਉਹਨਾਂ ਦੀ MLA-ਸ਼ਿਪ ਨੂੰ ਕੋਈ ਸਵਾਲ ਖੜਾ ਕੀਤਾ ਗਿਆ, ਨਾ ਉਹਨਾਂ ਦੀ ਮੀਟਿੰਗਾਂ ਨੂੰ ਸਵਾਲ ਖੜਾ ਕੀਤਾ ਗਿਆ, ਨਾ ਉਹਨਾਂ ਨੂੰ ਕਿਸੇ ਕਮੇਟੀਆਂ 'ਚੋਂ ਬਾਹਰ ਕੀਤਾ ਗਿਆ, ਤੇ ਨਾ ਹੀ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੀਤਾ ਗਿਆ। ਜੇਕਰ ਉਹ ਦਾਗੀ ਸੀ ਔਰ ਤੁਹਾਡੇ ਕੋਲ ਸਬੂਤ ਸੀ, ਮੰਨੇ ਸੀ, ਫਿਰ ਹੁਣ ਤੱਕ ਪਾਰਟੀ 'ਚੋਂ ਬਾਹਰ ਕਿਉਂ ਨਹੀਂ ਹੋਏ? ਸੋ ਇਸ ਲਈ ਇਹ ਦੋਹਰੇ ਚਿਹਰੇ ਨੇ ਔਰ ਇਹ ਖੇਡ ਚੱਲ ਰਿਹਾ। ਤੇ ਹਾਂ, ਜੋੜੇ ਮਾਜਰੇ ਨਾਲ ਦੂਰੀਆਂ ਵੱਧ ਗਈਆਂ ਨੇ, ਪਰ ਉਹਨਾਂ ਦਾ ਵਿਭਾਗ ਬਦਲਣਾ ਤੇ ਜਾਂ ਉਹਨਾਂ ਨੂੰ ਮੰਤਰਾਲੇ 'ਚੋਂ ਬਾਹਰ ਕਰਨਾ ਹੁਣ ਆਮ ਆਦਮੀ ਪਾਰਟੀ ਲਈ ਇੰਨਾ ਆਸਾਨ ਨਹੀਂ, ਕਿਉਂਕਿ ਪਹਿਲਾਂ ਇੱਕ ਮੰਤਰੀ ਕੱਢਿਆ ਤੇ ਦੂਏ ਨੂੰ ਕੱਢਿਆ ਤਾਂ ਵੱਡਾ ਸਵਾਲ ਹੋਏਗਾ। ਪਰ ਜਦੋਂ ਇਹ ਪਤਾ ਲੱਗ ਗਿਆ ਅਫਸਰਸ਼ਾਹੀ ਨੂੰ ਕਿ ਮੰਤਰੀ ਸਾਹਿਬ ਨਾਲ ਮੁੱਖ ਮੰਤਰੀ ਦੇ ਸੰਬੰਧ ਚੰਗੇ ਨਹੀਂ, ਬਿਲਕੁਲ ਮੰਤਰੀ ਸਾਹਿਬ MLA ਦੀ ਫੀਲਿੰਗ ਤਾਂ ਲੈ ਸਕਦੇ, ਮੰਤਰੀ ਦੀ ਫੀਲਿੰਗ ਤਾਂ ਨਹੀਂ ਲੈ ਸਕਦੇ। ਹਾਂ, ਇਹ ਗੱਲ ਸਹੀ ਹੈ। ਹੁਣ ਮਤਲਬ ਕਿ ਜੋੜੇ ਮਾਜਰਾ ਹੋਰਾਂ ਲਈ ਹੁਣ ਮਤਲਬ ਕਿ ਬਤੌਰ ਮੰਤਰੀ, ਕਿਉਂਕਿ ਇੱਕ ਆ ਜਿਹੜਾ ਭਰਮ ਪੈਦਾ ਕਰ ਦਿੱਤਾ ਗਿਆ ਕਿ ਜੀ ਲਓ ਜੀ ਡਾਕਟਰ ਅਸਤੀਫੇ ਦੇਈ ਜਾਂਦੇ ਨੇ, ਨੌਕਰੀਆਂ ਛੱਡੀ ਜਾਂਦੇ ਨੇ, ਜਦ ਕਿ ਜੋੜੇ ਮਾਜਰਾ ਹੋਰਾਂ ਨੇ ਇੱਕ ਗੈਰ ਰਸਮੀ ਗੱਲਬਾਤ 'ਚ ਗੱਲ ਕਹੀ ਕਿ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹਿੰਦੇ ਕਿ ਕੋਈ ਡਾਕਟਰ ਨਹੀਂ ਛੱਡ ਕੇ ਜਾ ਰਿਹਾ, ਇਹਨੂੰ ਸਰਕਾਰੀ ਨੌਕਰੀ ਮਾੜੀ ਲੱਗਦੀ ਆ, ਤੇ ਜਿਹੜੇ ਕੁਛ ਮਾੜੇ ਮੋਟੇ ਤੰਗ ਪਰੇਸ਼ਾਨ ਉਹ ਆਪਣੀ ਕਾਰਗੁਜ਼ਾਰੀਆਂ ਗਲਤ ਕਰਕੇ ਨੇ, ਉਹ ਇਸ ਲਈ ਆ, ਅਜਿਹਾ ਕੁਛ ਨਹੀਂ ਗਾ ਕਿ ਕੋਈ ਛੱਡ ਰਿਹਾ। ਸੋ ਇਸ ਲਈ ਉਹ ਇਹਦਾ ਮਤਲਬ ਉਹ ਵੀ ਅਜੇ ਹੌਸਲੇ 'ਚ ਨੇ ਕਿ ਉਹਨਾਂ ਨੂੰ ਵੀ ਪਤਾ ਕਿ ਮੇਰੀ ਮੰਤਰੀ ਦੀ ਕੁਰਸੀ ਤਾਂ ਨਹੀਂ ਜਾ ਰਹੀ, ਪਰ ਹੁਣ ਕਾਰਗੁਜ਼ਾਰੀ ਚਾਹੇ MLA ਲਈ ਹੋ ਰਹੀ, ਇਹ ਵੱਖਰੀ ਗੱਲ। ਅਗਲੀ ਗੱਲ ਹੀ ਕਰ ਲਈਏ ਜਿੱਥੋਂ ਇਹ ਸਾਰਾ ਰੌਲਾ ਪਿਆ, VC ਰਾਜ ਬਹਾਦਰ VC ਸੀਗੇ ਉਹ, ਤੇ VC ਤੋਂ ਹੁਣ ਸ਼ਰਮਾ ਜੀ ਇਹਨਾਂ ਜ਼ਰੂਰ ਦੱਸਿਓ ਵੀ VC ਤੋਂ ਵਿਧਾਇਕ ਬਣਨ ਦੀ ਚਰਚਾ ਕਿੱਥੋਂ ਸ਼ੁਰੂ ਹੋ ਗਈ ਰਾਜ ਬਹਾਦਰ? ਦੇਖੋ, ਵਿਧਾਇਕ ਬਣਨ ਦੀ ਚਰਚਾ ਆਮ ਆਦਮੀ ਪਾਰਟੀ ਨੇ ਛੇੜੀ ਹੈ ਜੀ। ਅਸਲ ਦੇ ਵਿੱਚ ਜਦੋਂ ਵਾਈਸ ਚਾਂਸਲਰ ਉਹਨਾਂ ਨੇ ਉਸ ਦਿਨ ਤੋਂ ਬਾਅਦ ਘਟਨਾਕ੍ਰਮ ਜਿਹੜਾ 29 ਜੁਲਾਈ ਨੂੰ ਵਾਪਰਿਆ, ਉਸ ਤੋਂ ਬਾਅਦ ਅਸਤੀਫਾ ਦੇ ਮਾਰਿਆ, ਜਦੋਂ ਉਹਨਾਂ ਕੋਲ ਲਗਾਤਾਰ ਲੀਡਰ ਮਿਲਣ ਜਾਣ ਲੱਗੇ ਕਿ ਉਹ ਉੱਥੇ ਉਹ ਕਹਿੰਦੇ ਜੀ ਡਾਕਟਰ ਜਦੋਂ ਬਤੌਰ ਆਪਰੇਸ਼ਨ ਕਰ ਰਹੇ ਹੁੰਦੇ ਨੇ ਮੋਹਾਲੀ, ਤਾਂ ਉਸੇ ਡਰੈਸ ਦੇ ਵਿੱਚ ਲੀਡਰ ਮਿਲਣ ਜਾਂਦੇ ਰਹੇ। ਉਹਦੇ ਪਰ ਵੀ ਸਵਾਲ ਉੱਠੇ ਕਿ ਹੁਣ ਇਲਾਜ ਪ੍ਰਭਾਵਿਤ ਨਹੀਂ ਹੋਏਗਾ, ਤੁਸੀਂ ਬਤੌਰ ਉਸ ਦੌਰ ਦੇ ਵਿੱਚ ਮਿਲ ਰਹੇ ਹੋ ਜਦੋਂ ਤੁਸੀਂ ਆਪਰੇਸ਼ਨ ਵਾਲੀ ਭੂਮਿਕਾ 'ਚੋਂ। ਚਲੋ, ਪਰ ਉਹਨਾਂ ਦਾ ਉਹ 29 ਤਰੀਕ ਤੋਂ ਬਾਅਦ ਦਿੱਤਾ ਅਸਤੀਫਾ, ਉਹਨੂੰ ਰੋਕਣ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਖੁਦ ਪਹਿਲ ਕਦਮੀ ਕੀਤੀ, ਖੁਦ ਤੁਰੰਤ ਫੋਨ ਕਰਕੇ ਮਾਫੀ ਮੰਗੀ। ਮਾਫੀ ਮੰਗਣ ਤੋਂ ਬਾਅਦ ਉਹਨਾਂ ਨੂੰ ਬਾਹਰ ਮੀਡੀਆ 'ਚ ਵੀ ਗੱਲ ਕਹੀ ਕਿ ਨਹੀਂ, ਸਾਡਾ ਉਹਨਾਂ ਦਾ ਰਾਬਤਾ ਚੰਗਾ। ਉਸ ਤੋਂ ਬਾਅਦ ਆਪਣੇ ਦਫ਼ਤਰ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਵਾਈਸ ਚਾਂਸਲਰ ਰਾਜ ਬਹਾਦਰ ਨਾਲ ਰਾਬਤਾ ਰੱਖੋ, ਆਪਾਂ ਇਹਨਾਂ ਦਾ ਅਸਤੀਫਾ ਅੱਗੇ ਨਹੀਂ ਭੇਜਣਾ, ਕਿਉਂਕਿ ਅਸਤੀਫਾ ਪ੍ਰਵਾਨ ਕਰਨਾ ਜਾਂ ਨਾ ਪ੍ਰਵਾਨ ਕਰਨਾ ਅਜੇ ਵੀ ਰਾਜਪਾਲ ਦੇ ਅਧਿਕਾਰ ਖੇਤਰ 'ਚ ਹੈ। ਪਰ ਪਹਿਲਾਂ VC ਹੋਰਾਂ ਨੇ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ 2 ਦਿਨ ਪਹਿਲਾਂ ਆਪਣਾ ਸਮਾਨ, ਆਪਾਂ ਪਹਿਲਾਂ ਵੀ ਗੱਲ ਦੱਸ ਚੁੱਕੇ ਹਾਂ ਕਿ ਉਹਨਾਂ ਨੇ ਬਕਾਇਦਾ ਸਰਕਾਰੀ ਗੱਡੀ, ਡਰਾਈਵਰ, ਸੁਰੱਖਿਆ, ਮੋਬਾਈਲ, ਲੈਪਟਾਪ, ਉਹ ਸਾਰਾ ਕੁਛ ਫਰੀਦਕੋਟ ਵਾਪਸ ਬਾਬਾ ਫਰੀਦ ਯੂਨੀਵਰਸਿਟੀ ਭੇਜ ਦਿੱਤਾ, ਫਿਰੋਜ਼ਪੁਰ, ਕਿ ਆ ਚੱਕੋ ਜੀ, ਹੈ ਨਾ, ਮੈਂ ਨਹੀਂ ਕੁਛ ਰੱਖਣਾ ਹੈ। ਸੋ ਉੱਥੇ ਵਾਪਸ ਭੇਜ ਦਿੱਤਾ। ਪਰ ਇਸ ਸਭ ਦੇ ਬਾਅਦ ਵੀ ਕੱਲ ਫੇਰ ਦੁਬਾਰਾ ਚੀਫ ਸੈਕਟਰੀ ਹੋਰਾਂ ਨੇ ਕਹਿੰਦੇ ਤਾਲਮੇਲ ਕੀਤਾ ਰਾਜ ਬਹਾਦਰ ਹੋਰਾਂ ਨਾਲ,
ਕਿ ਰਾਜ ਬਹਾਦਰ ਸਾਹਿਬ ਤੁਸੀਂ ਆ ਜਾਓ, ਮਿਲਣਾ ਚਾਹੁੰਦੇ ਨੇ ਮੁੱਖ ਮੰਤਰੀ ਸਾਹਿਬ, ਤੁਹਾਨੂੰ ਗੱਲ ਕਰਨਾ ਚਾਹੁੰਦੇ ਨੇ। ਪਰ ਕਹਿੰਦੇ ਉਹਨਾਂ ਨੇ ਹੁਣ ਕੋਰਾ ਇਨਕਾਰ ਕਰ ਦਿੱਤਾ ਕਿ ਮੈਂ ਬਤੌਰ ਉਪ ਕੁਲਪਤੀ ਉੱਥੇ ਬਾਬਾ ਫਰੀਦ ਯੂਨੀਵਰਸਿਟੀ, ਮੈਂ ਬਤੌਰ ਵਾਈਸ ਚਾਂਸਲਰ ਉੱਥੇ ਜੁਆਇਨ ਨਹੀਂ ਕਰਨਾ। ਸੋ ਇਸ ਗੱਲ ਤੋਂ ਉਹਨਾਂ ਨੇ ਕੋਰਾ ਇਨਕਾਰ ਕੀਤਾ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਲੋਕਾਂ 'ਚ ਚਰਚਾ ਕਿੱਥੋਂ ਚੱਲੀ? ਅਸਲ ਦੇ ਵਿੱਚ ਨਵੰਬਰ ਦਸੰਬਰ 'ਚ ਚੋਣਾਂ ਹੋ ਜਾਣੀਆਂ ਹਿਮਾਚਲ 'ਚ, ਤੇ ਹਿਮਾਚਲ ਦੇ ਵਿੱਚ ਇਸ ਮੌਕੇ ਆਮ ਆਦਮੀ ਪਾਰਟੀ ਬਹੁਤ ਸਰਗਰਮ ਜੀ, ਤੇ ਆ ਪੰਜਾਬ ਦੇ ਵਿੱਚ ਜਿਹੋ ਜਿਹੇ ਕੁਝ ਫੈਸਲੇ ਆਏ ਉਹਦੇ ਨਾਲ ਉੱਥੇ ਉਹਨੂੰ ਲਗਾਤਾਰ ਸੱਟ ਲੱਗ ਰਹੀ ਸੀ। ਪਰ ਉਹ ਕਹਿੰਦੇ ਕਿ ਸੱਟ ਦੇ ਉੱਤੇ ਸੱਟ ਅਕਸਰ ਲੱਗ ਜਾਂਦੀ ਹੈ, ਜੇ ਤੁਹਾਡੇ ਕੋਈ ਸੱਟ ਲੱਗੀ ਤਾਂ ਆਪਾਂ ਕਹਿੰਦੇ ਕਿ ਉੱਥੇ ਹੀ ਫਿਰ ਸੱਟ ਲੱਗੀ। ਸੋ ਉਹ ਜਿਹੜੀਆਂ ਸੱਟਾਂ ਲੱਗੀਆਂ ਸੀ ਉਹਦੇ ਉੱਤੇ ਆਹ ਸੱਟ ਵੱਡੀ ਲੱਗੀ ਕਿ ਰਾਜ ਬਹਾਦਰ ਹਿਮਾਚਲ ਤੋਂ ਆਉਂਦੇ ਨੇ, ਊਨੇ ਤੋਂ ਆਉਂਦੇ ਨੇ, ਤੇ ਉਹ ਨਾਮ ਵੱਡਾ ਹੈ, ਡਾਕਟਰੀ ਵੱਡੇ ਨੇ, ਉਹਨਾਂ ਕੋਲ ਹਿਮਾਚਲ ਤੋਂ ਵੀ ਵੱਡੀ ਤਾਦਾਦ 'ਚ ਲੋਕ ਆਉਂਦੇ ਨੇ, ਔਰ ਸਰਕਾਰੀ ਰੁਤਬੇ 'ਚ ਵੀ ਉਹਨਾਂ ਦੀ ਚੰਗੀ ਪਹੁੰਚ ਆ। ਸੋ ਇੱਥੇ ਘਟਨਾਕ੍ਰਮ ਨੂੰ ਉੱਥੇ ਦੱਬ ਕੇ, ਮਤਲਬ ਭਾਰਤੀ ਜਨਤਾ ਪਾਰਟੀ ਨੇ ਔਰ ਕਾਂਗਰਸ ਨੇ ਉੱਥੇ ਦੱਬ ਕੇ ਪ੍ਰਚਾਰਨਾ ਸ਼ੁਰੂ ਕੀਤਾ ਕਿ ਹਿਮਾਚਲੀ ਦਾ ਇੱਕ ਅਪਮਾਨ ਜੀ, ਦੇਖੋ ਜੀ ਆਮ ਆਦਮੀ ਪਾਰਟੀ ਦੇ ਲੀਡਰ ਕੀ ਕਰਦੇ ਨੇ। ਸੋ ਉਹ ਕਾਂਗਰਸ ਔਰ ਜਦੋਂ ਬੀਜੇਪੀ ਨੇ ਪ੍ਰਚਾਰਨਾ ਸ਼ੁਰੂ ਕੀਤਾ, ਉਸ ਦੌਰਾਨ ਹੀ ਆਮ ਆਦਮੀ ਪਾਰਟੀ ਦੇ ਅੰਦਰ ਇੱਕ ਬੈਠਕ ਦਾ ਦੌਰ ਚੱਲਿਆ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਰਾਜ ਬਹਾਦਰ ਨੂੰ ਮਨਾ ਕੇ ਇੱਕ ਵਾਰ ਬੈਠਕ ਤੱਕ ਤਾਂ ਲਿਆਓ। ਜੋ BC ਬਣਨ ਲਈ ਤਿਆਰ ਨਹੀਂ, ਆਪਾਂ ਹਿਮਾਚਲ ਤੋਂ ਉਹਨਾਂ ਨੂੰ ਚੋਣ ਲੜਾ ਦਿੰਦੇ ਹਾਂ, ਆਪਾਂ ਉਹਨਾਂ ਨੂੰ ਹਿਮਾਚਲ 'ਚ ਮੁੱਖ ਭੂਮਿਕਾ 'ਚ ਲਿਆਉਂਦੇ ਹਾਂ। ਸੋ ਇਸ ਨੂੰ ਹਵਾਲਾ ਬਣਾ ਕੇ ਕੋਸ਼ਿਸ਼ ਕੀਤੀ, ਪਰ ਉਧਰ ਹਵਾਲਾ ਨਹੀਂ ਬਣਿਆ। ਤੇ ਆਹ ਚਰਚਾ ਜਦੋਂ ਕਾਂਗਰਸ ਦੇ ਵਿਹੜੇ ਪਹੁੰਚੀ ਤਾਂ ਕਾਂਗਰਸ ਕਹਿੰਦੀ ਕਿ ਆਪਣਾ ਤਾਂ ਬੰਦਾ ਉਹ, ਆਪਾਂ ਕਿਉਂ ਛੱਡ ਰਹੇ ਹਾਂ। ਉਹ ਤਾਂ ਕਹਿੰਦੇ ਕਿ ਬੇਸ਼ੱਕ ਹੁਣ ਕਹੀ ਜਾਂਦੇ ਨੇ ਕਿ ਦਿੱਲੀ ਦੇ ਆਸ਼ੀਰਵਾਦ ਨਾਲ, ਕੇਂਦਰ ਦੇ ਆਸ਼ੀਰਵਾਦ ਨਾਲ, ਕਿਉਂਕਿ 3 ਸਰਕਾਰਾਂ ਮਤਲਬ ਕਿ ਬਦਲੀਆਂ ਤੇ 4 ਮੁੱਖ ਮੰਤਰੀ ਬਦਲੇ, ਪਰ ਉਹ BC ਬਣੇ ਰਹੇ ਕਿਉਂਕਿ ਉਹ ਰਾਜਪਾਲ ਦਾ ਵੀ ਆਸ਼ੀਰਵਾਦ, ਤੇ ਰਾਜਪਾਲ ਬੀਜੇਪੀ ਦੇ ਆਸ਼ੀਰਵਾਦ ਨਾਲੇ ਚੱਲ ਰਹੇ ਸੀ। ਇਸ ਲਈ ਕਹਿੰਦੇ ਕਿ ਬੀਜੇਪੀ ਦੇ ਆਸ਼ੀਰਵਾਦ ਨਾਲੇ। ਪਰ ਜਦੋਂ ਪਿਛੋਕੜ ਝਾਤ ਮਾਰਦੇ ਹੋ ਰਾਜ ਬਹਾਦਰ ਉਹਨਾਂ ਦੇ ਪਰਿਵਾਰ ਦੀ, ਤਾਂ ਉਹ ਤਾਰਾਂ ਕਾਂਗਰਸ ਨਾਲ ਜੁੜੀਆਂ ਸਾਫ਼ ਮਿਲਦੀਆਂ ਨੇ। ਸੋ ਇਸ ਲਈ ਕਾਂਗਰਸ ਨੂੰ ਫਿਰ ਯਾਦ ਹੈ ਕਿ ਤਾਂ ਆਪਣਾ ਬੰਦਾ ਹੋ ਸਕਦਾ। ਡਾਕਟਰ ਰਾਜ ਬਹਾਦਰ ਹੋਰਾਂ ਦੀ ਧਰਮ ਪਤਨੀ ਚੰਡੀਗੜ੍ਹ ਤੋਂ ਕਾਂਗਰਸ ਵੱਲੋਂ 2 ਵਾਰ ਮੇਅਰ ਰਹੀ ਹੈ। ਸੋ ਇਸ ਲਈ ਉਹ ਨਾਤਾ ਗੂੜਾ ਹੈ ਜੀ, ਤੇ ਇਸ ਲਈ ਹੁਣ ਕਾਂਗਰਸ ਇਸ ਪਹੁੰਚ ਕਰ ਰਹੀ ਹੈ ਕਿ BC ਸਾਹਿਬ ਨੂੰ ਅਸੀਂ ਵਿਧਾਇਕੀ ਦੇ ਦਈਏ। ਉਹ ਬਣਨਗੇ ਜਾਂ ਨਹੀਂ ਬਣਨਗੇ, ਟਿਕਟ ਦੇਣ ਲਈ ਤਿਆਰੀ ਆ। ਉਹ ਵਿਧਾਇਕ ਤਾਂ ਵੋਟਰਾਂ ਨੇ ਬਣਾਉਣਾ। ਸੋ ਇਸ ਲਈ ਉਹ ਉਨੇ ਤੋਂ ਆਮ ਆਦਮੀ ਪਾਰਟੀ ਦੀ ਬਜਾਏ ਹੋ ਸਕਦਾ ਕਾਂਗਰਸ ਦੀ ਟਿਕਟ ਤੇ ਚੋਣ ਲੜਨ, ਪਰ ਜੇ ਉਹ ਫੈਸਲਾ ਕਰਨਗੇ। ਪਰ ਉਹ ਜਿੰਨਾ ਮੋਹ ਆਪਣੇ ਡਾਕਟਰੀ ਕਿੱਤੇ ਨੂੰ ਕਰਦੇ ਨੇ, ਬੇਸ਼ੱਕ ਉਹ ਪ੍ਰਬੰਧਕ ਫੇਲ ਸਾਬਤ ਹੋਏ ਨੇ, ਉਹ ਬੇਸ਼ੱਕ ਉੱਥੇ ਲੋਕਾਂ ਵੱਲੋਂ ਉਹਨਾਂ ਖਿਲਾਫ ਵੱਡਾ ਰੋਸਾ ਹੈ। ਰੋਸੇ ਦੇ ਕਾਰਨ ਵੀ ਇਹ ਹੈ ਕਿ ਅਸਤੀਫਾ ਨਾ ਪ੍ਰਵਾਨ ਕਰਨ ਦਾ ਕਾਰਨ ਇਹ ਵੀ ਹੈ ਕਿ ਜਿਹੜਾ ਉਹ ਪਾੜਾ ਸੀ ਉਹ ਤਾਂ ਹੋਰ ਵੱਧ ਜਾਏਗਾ ਜੇ ਚਲੇ ਗਏ, ਰੋਸਾ ਹੋਰ ਤਿੱਖਾ ਹੋ ਜਾਏਗਾ। ਪਰ ਉਹ ਕਿਤੇ ਨਾ ਕਿਤੇ ਮਤਲਬ ਕਿ ਆਪਣੇ ਕਿੱਤੇ ਨੂੰ ਲੈ ਕੇ, ਆਪਣੀ ਡਾਕਟਰੀ ਨੂੰ ਲੈ ਕੇ ਜਿਹੜੀ ਸੇਵਾ ਨੇ ਉਹ ਜਿਹੜੀ ਨਿਭਾਉਂਦੇ ਨੇ, ਉਹ ਮੇਰਾ ਖਿਆਲ ਅਜੇ ਵੀ ਨਿਭਾਉਣ ਨੂੰ ਪਹਿਲਕਦਮੀ ਕਰਦੇ ਨੇ। ਕਾਂਗਰਸ ਨੇ ਉਹਨਾਂ ਤੱਕ ਕਹਿੰਦੇ ਪਹੁੰਚ ਕੀਤੀ ਹੈ, ਪਰ ਉਹਨਾਂ ਨੇ ਅਜੇ ਕਾਂਗਰਸ ਨੂੰ ਵੀ ਹਾਮੀ ਨਹੀਂ ਭਰੀ। ਹੁਣ ਦਬਾਅ ਕਿਸ ਕਦਰ ਬਣਦਾ, ਕਿਉਂਕਿ ਨਾਤਾ ਇਹਨਾਂ ਦਾ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨਾਲ ਵੀ ਔਰ ਦਿੱਲੀ ਦੀ ਲੀਡਰਸ਼ਿਪ ਨਾਲ ਵੀ ਤੇ ਹਿਮਾਚਲ ਨਾਲ ਤਾਂ ਹੈ ਹੀ ਹੈ। ਸੋ ਲਗਾਤਾਰ ਉਹਨਾਂ ਸੰਪਰਕ 'ਚ ਨੇ ਔਰ ਲਗਾਤਾਰ ਉਹਨੂੰ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਇਹਨਾਂ ਨੂੰ ਹਿਮਾਚਲੀ ਵਿਧਾਨ ਸਭਾ ਦੀਆਂ ਚੋਣਾਂ 'ਚ ਉਤਾਰ ਦਈਏ। ਹੁਣ ਇਹ ਰਾਜ ਬਹਾਦਰ ਉਹਨਾਂ ਦਾ ਨਿੱਜੀ ਫੈਸਲਾ ਹੋਏਗਾ ਕਿ ਉਹ ਲੈਂਦੇ ਨੇ ਚੋਣ 'ਚ ਉਤਰਨ ਦਾ ਫੈਸਲਾ ਜਾਂ ਨਹੀਂ। ਜੀ ਜੀ ਜੀ। ਅਗਲੀ ਖਬਰ ਦੀ ਗੱਲ ਕਰੀਏ ਸ਼ਰਮਾ ਜੀ, ਗੱਲ ਕਰੀਏ ਧਰਮ ਤਬਦੀਲੀ ਦੀ। 300 ਕਰੋੜ ਰੁਪਇਆ ਖਰਚ ਕੇ ਵੀ ਕਿਉਂ ਨਹੀਂ ਰੋਕ ਰਹੀ ਧਰਮ ਤਬਦੀਲੀ? ਬਿਲਕੁਲ ਇਹ ਵੱਡਾ ਮੁੱਦਾ ਪੰਜਾਬ 'ਚ ਬਣਦਾ ਜਾ ਰਿਹਾ ਲਗਾਤਾਰ, ਖਾਸ ਕਰਕੇ ਪਿਛਲੇ ਦਿਨਾਂ ਦੇ ਵਿੱਚ। ਜਿਵੇਂ ਦਿੱਲੀ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕ੍ਰਿਸਚਨ ਧਰਮ ਪ੍ਰਚਾਰ ਕਮੇਟੀ ਦੇ ਨਾਂ ਦੇ ਟੈਗ ਦੀਆਂ ਚਰਚਾਵਾਂ BJP ਵੱਲੋਂ ਚੱਲੀਆਂ। ਉੱਧਰੋਂ BJP ਦੇ ਇੱਕ ਲੀਡਰ ਨੇ ਕਹਿਤਾ, ਫਿਰ ਦਿੱਲੀ ਕਮੇਟੀ ਪੰਜਾਬ ਆਉਣ ਦੀ ਕਵਾਇਦ ਹੋ ਗਈ। ਔਰ ਉਹ ਗੱਲਾਂ ਜਿਹੜੀਆਂ ਆਪਾਂ ਕਰ ਰਹੇ ਸੀ ਹੁਣ ਧਾਮੀ ਜੀ ਕਹਿ ਰਹੇ ਨੇ। ਸੋ ਆਪਾਂ 2-3 ਦਿਨ ਪਹਿਲਾਂ ਇਹ ਲਗਾਤਾਰ ਗੱਲ ਕਰਦੇ ਰਹੇ ਹਾਂ ਕਿ ਭਾਈ ਉਹ ਹੁਣ ਧਾਮੀ ਹੋਰੀ ਵੀ ਕਹਿ ਰਹੇ ਨੇ ਕਿ ਇਹ ਸ਼੍ਰੋਮਣੀ ਕਮੇਟੀ ਦੀ ਥਾਂ ਲੈਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਪੰਜਾਬ ਦੇ ਵਿੱਚ ਕਬਜ਼ਾ ਕਰਨਾ ਚਾਹੁੰਦੇ ਨੇ ਪੰਥਕ ਸੰਸਥਾਵਾਂ ਦੇ ਉੱਤੇ, ਇਹ ਧਾਰਮਿਕ ਸੰਸਥਾਵਾਂ ਉੱਤੇ। ਸੋ ਉਹ ਗੱਲ ਬਾਹਰ ਆ ਗਈ। ਪਰ ਜਿਹੜਾ ਧਰਮ ਪ੍ਰਚਾਰ ਦਾ ਸਵਾਲ ਹੈ ਉਹ ਤੋਂ ਬੇਮੁੱਖ ਨਹੀਂ ਹੋ ਸਕਦਾ। ਬੀਬੀ ਜੀਗਰ ਕੌਰ ਕਹਿੰਦੀ ਕਿ ਨਹੀਂ ਅਜਿਹਾ ਤਾਂ ਕੁਛ ਨਹੀਂ ਗਾ, ਅਸੀਂ ਪਿੰਡਾਂ 'ਚ ਸਰਵੇ ਕਰਾਇਆ, ਇੱਕਾ ਦੁੱਕਾ ਘਟਨਾਵਾਂ ਨੇ। ਪਰ ਤੁਸੀਂ ਹੁਣ ਮਤਲਬ ਕਿ ਉਹ ਕਹਿੰਦੇ ਕਿ ਬਿੱਲੀ ਨੂੰ ਦੇਖ ਕੇ ਜੇ ਕਬੂਤਰ ਅੱਖਾਂ ਮੀਚ ਲੈਣ ਤਾਂ ਨਹੀਂ, ਘਟਨਾ ਹੈਗੀ ਹੈ, ਇਹਦੇ ਉੱਤੇ ਫਿਕਰਮੰਦੀ ਹੈਗੀ ਹੈ। ਪੰਥਕ ਧਿਰਾਂ ਇਸ ਮਸਲੇ ਦੇ ਉੱਤੇ, ਸਿੱਖ ਭਾਈਚਾਰਾ ਇਸ ਮਸਲੇ ਤੇ ਫਿਕਰਮੰਦ ਹੈ ਕਿ ਕਿਉਂ ਸਿੱਖੀ ਦੇ ਵਿੱਚ ਪਰਨਾਏ ਹੋਏ ਪਰਿਵਾਰ, ਸਿੱਖੀ ਨਾਲ ਜੁੜੇ ਹੋਏ ਪਰਿਵਾਰ ਧਰਮ ਤਬਦੀਲੀ ਕਿਉਂ ਕਰ ਰਹੇ ਨੇ, ਖਾਸ ਕਰਕੇ ਕ੍ਰਿਸਚਨ ਭਾਈ। ਸਾਡਾ ਉਸ ਧਰਮ ਦੇ ਖਿਲਾਫ, ਉਹਨਾਂ ਦੇ ਪ੍ਰਚਾਰ ਦੇ ਖਿਲਾਫ ਕੋਈ ਮਸਲਾ ਨਹੀਂਗਾ, ਪਰ ਆਪਣੇ ਘਰ ਦੇ ਵਿੱਚ ਸੰਨ ਕਿਉਂ ਲੱਗ ਰਹੀ ਹੈ, ਇਹਦੀ ਫਿਕਰਮੰਦੀ ਤਾਂ ਹੋਣੀ ਚਾਹੀਦੀ ਹੈ ਨਾ। ਸੋ ਉਸ ਫਿਕਰਮੰਦੀ ਦੇ ਵਿੱਚੋਂ ਇਹ ਜਦੋਂ ਗੌਰ ਕੀਤਾ ਜਾਂਦਾ ਤਾਂ ਫਿਰ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਦਾ ਵੀ ਕਹਿਣਾ, ਸ਼੍ਰੋਮਣੀ ਕਮੇਟੀ ਕਹਿੰਦੇ ਕਿ ਅਸੀਂ, ਧਾਮੀ ਹੋਰੀ ਕਹਿੰਦੇ ਕਿ ਅਸੀਂ ਸੁਹਿਰਦ ਹਾਂ, ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ, ਅਸੀਂ ਮਤਲਬ ਕਿ ਆਪਣੇ ਭਾਈਚਾਰੇ ਨਾਲ ਟੁੱਟਣ ਨਹੀਂ ਦੇਵਾਂਗੇ। ਕਿਉਂਕਿ 2-3 ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਪ੍ਰਵੀਨ ਜੀ। ਉਹਦੇ ਵਿੱਚ ਵੱਡਾ ਸਵਾਲ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ ਉਹ ਇਹ ਹੈ ਕਿ ਇੱਕ ਤਾਂ ਫੀਸਾਂ ਦਾ
ਪੜ੍ਹਾਈ ਦਾ, ਘਰ ਦੇ ਮਕਾਨਾਂ ਦੀਆਂ ਛੱਤਾਂ ਦਾ, ਫਿਰ ਉਹਨਾਂ ਨੂੰ ਵਿਦੇਸ਼ਾਂ 'ਚ ਸੈੱਟ ਕਰਨ ਦਾ, ਅਜਿਹੇ ਵੀ ਕੁਝ ਨਾਲ ਨਾਲ ਮਤਲਬ ਕਿ ਕਹਿੰਦੇ ਧਰਮ ਦੇ ਪ੍ਰਚਾਰ ਦੇ ਨਾਲ ਨਾਲ ਅਜਿਹੀਆਂ ਕੁਝ ਚੀਜ਼ਾਂ ਉਹਨਾਂ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹਦੇ ਰਾਹੀਂ ਉਹਨਾਂ ਨੂੰ ਉੱਧਰ ਲਿਜਾਇਆ ਜਾ ਰਿਹਾ। ਸੋ ਉਸ ਮਾਮਲੇ ਦੇ ਉੱਤੇ ਸ਼੍ਰੋਮਣੀ ਕਮੇਟੀ ਨੂੰ ਸੋਚਣ ਦੀ ਲੋੜ ਹੈ, ਗੰਭੀਰਤਾ ਨਾਲ ਗੱਲ ਕਰਨ ਦੀ ਲੋੜ ਹੈ ਕਿ 9 ਅਰਬ ਤੋਂ ਲੈ ਕੇ 10 ਅਰਬ ਦੇ ਤੱਕ ਦਾ ਬਜਟ ਹੋਵੇ ਜਿਹੜੀ ਸੰਸਥਾ ਦਾ, ਔਰ ਉਹ ਸੰਸਥਾ ਕਰੀਬ ਆਪਣਾ ਤੀਜਾ ਹਿੱਸਾ ਧਰਮ ਪ੍ਰਚਾਰ ਲਈ ਲਾਉਂਦੀ ਹੋਵੇ, ਬੱਚਿਆਂ ਲਈ ਲਾਉਂਦੀ ਹੋਵੇ, ਅੰਮ੍ਰਿਤ ਸੰਚਾਰ ਲਈ ਲਾਉਂਦੀ ਹੋਵੇ। 3 ਕਰੋੜ ਤੋਂ ਵੱਧ ਇਹ ਰਾਸ਼ੀ ਇਸ ਕੰਮਾਂ ਲਈ ਲਾਈ ਜਾਂਦੀ ਹੋਵੇ, ਉਹਦੇ ਬਾਵਜੂਦ ਵੀ ਕਿਉਂ ਧਰਮ ਤਬਦੀਲੀ ਹੋ ਰਹੀ ਹੈ। ਸੋ ਇਸ ਲਈ ਇਹ ਗੰਭੀਰ ਮਸਲਾ ਇਸ ਲਈ ਬਣਿਆ ਕਿ ਹਾਲ ਹੀ 'ਚ ਜਿਹੜਾ 2022-23 ਵਾਲਾ ਬਜਟ ਪਾਸ ਕੀਤਾ ਜਾਂਦਾ ਅਗਲੇ ਸਾਲਾਂ ਲਈ, ਜਿਹੜਾ ਉਹ ਬਜਟ ਕੁੱਲ ਬਜਟ ਪਾਸ ਹੋਇਆ 9 ਅਰਬ 88 ਕਰੋੜ 15 ਲੱਖ ਦਾ ਬਜਟ ਹੈ, ਤੇ ਉਹਦੇ ਵਿੱਚੋਂ ਧਰਮ ਪ੍ਰਚਾਰ ਲਈ ਲਗਭਗ 300 ਕਰੋੜ ਤੋਂ ਜ਼ਿਆਦਾ ਰੱਖਿਆ ਗਿਆ। ਸੋ ਇੱਥੋਂ ਤੁਸੀਂ ਹਿਸਾਬ ਲਾਓ ਕਿ ਲਗਭਗ ਤੀਜਾ ਹਿੱਸਾ ਉਹਦੇ ਲਈ ਰੱਖਿਆ ਜਾਂਦਾ ਹੈ। ਜੇਕਰ ਮੈਂ ਗੱਲ ਕਰਾਂ ਤਾਂ ਸੰਨ 1920 ਤੋਂ ਇਤਿਹਾਸਕ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਕਾਰਜ ਜਿਵੇਂ ਸੰਭਾਲਿਆ ਗਿਆ, ਫਿਰ ਉਹਦੇ ਨਾਲ ਸੇਵਾ ਸੰਭਾਲ ਦੇ ਨਾਲ ਧਰਮ ਪ੍ਰਚਾਰ ਦਾ ਕੰਮ ਹੈ, ਫਿਰ ਪ੍ਰਸਾਰ ਦਾ, ਧਰਮ ਪ੍ਰਚਾਰ ਤੇ ਪ੍ਰਸਾਰ ਦੋ ਹੀ ਚੀਜ਼ਾਂ ਦਾ ਕੰਮ ਹੈ, ਫਿਰ ਵਿਦਿਅਕ ਅਦਾਰਿਆਂ ਨੂੰ ਚਲਾਉਣ ਦਾ ਕੰਮ ਹੈ, ਮੁਫਤ ਵਿੱਦਿਆ ਮਤਲਬ ਕਿ ਵੰਡੀ ਜਾਂਦੀ ਹੈ, ਜਿਹੜੀ ਦਿੱਤੀ ਜਾਂਦੀ ਹੈ ਖਾਸ ਕਰਕੇ ਬੇਟੀਆਂ ਲਈ, ਸਿੱਖ ਪਰਿਵਾਰਾਂ ਦੀਆਂ ਬੱਚੀਆਂ ਲਈ। ਸੋ ਸਕੂਲਾਂ ਤੋਂ ਲੈ ਕੇ ਕਾਲਜ ਤੱਕ ਫਿਰ ਗੁਰਮਤ ਸਾਹਿਤ ਛਾਪਿਆ ਜਾਂਦਾ ਤੇ ਉਹ ਬਿਨਾਂ ਕਿਸੇ ਖਰਚੇ ਤੋਂ ਵੰਡਿਆ ਵੀ ਜਾਂਦਾ। ਫਿਰ ਇਸੇ ਤਰ੍ਹਾਂ ਮਤਲਬ ਕਿ ਮਹੀਨਾਵਾਰ ਰਸਾਲੇ ਛਾਪੇ ਜਾਂਦੇ ਨੇ। ਫਿਰ ਇਸੇ ਤਰ੍ਹਾਂ ਧਾਰਮਿਕ ਜਿਹੜੇ ਮੁਕਾਬਲੇ ਨੇ ਵਿਦਿਆਰਥੀਆਂ ਦੇ ਉਹ ਕਰਾਏ ਜਾਂਦੇ ਨੇ, ਉਹਨਾਂ 'ਚ ਇਨਾਮ ਰਾਸ਼ੀ ਵੀ ਦਿੱਤੀ ਜਾਂਦੀ ਆ। ਫਿਰ ਪੱਤਰ ਵਿਹਾਰ ਕਰਨ ਦੇ ਕੋਰਸ ਵੀ ਕਰਾਏ ਜਾਂਦੇ ਨੇ ਤੇ ਉਹ ਸਾਰਾ ਕਾਰਜ ਹੈ। ਫਿਰ ਇਸ਼ਤਿਹਾਰਾਂ ਦੇ ਉੱਤੇ ਸਿੱਖ ਮਿਸ਼ਨਰੀ ਕਾਲਜ ਦੇ ਰਾਹੀਂ, ਫਿਰ ਦੀਵਾਨ ਸਜਾ ਕੇ, ਗੁਰਮਤ ਪ੍ਰਚਾਰ ਦੇ ਰਾਹੀਂ, ਗੁਰਮਤ ਕੈਂਪਾਂ ਦੇ ਰਾਹੀਂ, ਫਿਰ ਵਜੀਫਿਆਂ ਦੇ ਰੂਪ ਦੇ ਵਿੱਚ। ਸੋ ਕਿੰਨੇ ਤਰੀਕਿਆਂ ਨਾਲ ਇਹ ਸਾਰੇ ਕਾਰਜ ਹੁੰਦੇ ਨੇ। ਸੋ ਇਸ ਦੇ ਲਈ ਸਿਰਫ ਇੱਕ ਧਰਮ ਪ੍ਰਚਾਰ ਕਮੇਟੀ ਲਈ ਇਹਦੇ ਵਿੱਚ 70 ਕਰੋੜ ਆ ਜੀ, ਤੇ 70 ਕਰੋੜ ਸਿਰਫ ਇਸ ਲਈ ਰੱਖਿਆ ਵਾ, ਤੇ 100 ਦੇ ਕਰੀਬ ਵਿਦਿਅਕ ਅਦਾਰੇ ਨੇ। ਬਾਕੀ ਖਰਚਾ ਉਹਨਾਂ ਦੇ ਹਵਾਲੇ ਨਾਲ ਵੀ ਆ ਜਾਂਦਾ, ਚਾਹੇ ਉਹ ਪ੍ਰਚਾਰ ਪ੍ਰਸਾਰ ਲਈ ਹੋਵੇ, ਚਾਹੇ ਉਹ ਅੰਮ੍ਰਿਤ ਸੰਚਾਰ ਲਈ ਹੋਵੇ, ਚਾਹੇ ਉਹ ਵਿਦਿਅਕ ਸੰਸਥਾਵਾਂ ਸਕੂਲਾਂ ਕਾਲਜਾਂ ਲਈ ਹੋਵੇ। ਸੋ ਮਿਲਾ ਕੇ ਵੀ ਕਰੀਬ ਮਤਲਬ ਕਿ 2 ਅਰਬ 31 ਕਰੋੜ ਰੁਪਈਆ ਉਹ ਬਣ ਜਾਂਦਾ। ਸੋ ਬਾਕੀ 70 ਕਰੋੜ ਇਹ ਆ। ਸੋ ਇਸ ਤਰ੍ਹਾਂ 3 ਕਰੋੜ ਦੇ ਕਰੀਬ ਰਾਸ਼ੀ ਸਿਰਫ ਧਰਮ ਪ੍ਰਚਾਰ ਲਈ ਵਰਤੀ ਜਾਵੇ, ਉਹਦੇ ਬਾਵਜੂਦ ਵੀ ਧਰਮ ਪਰਿਵਰਤਨ ਹੋਵੇ। ਤੇ ਇਹ ਵੱਡਾ ਸਵਾਲ ਹੈ ਕਿ ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੀ ਫਿਕਰਮੰਦੀ ਵੀ ਹੈ, ਔਰ ਉਹਦੇ ਵਿੱਚ ਕਿਤੇ ਨਾ ਕਿਤੇ ਮਤਲਬ ਕਿ ਮੈਂ ਕੱਲ ਡਾਕਟਰ ਰੂਪ ਸਿੰਘ ਹੋਰਾਂ ਨੂੰ ਵੀ ਪੜ੍ਹ ਰਿਹਾ ਸੀਗਾ, ਉਹਨਾਂ ਨੇ ਵੀ ਕਿਹਾ ਕਿ ਸਿੱਖ ਪ੍ਰਚਾਰ ਕਰਨ 'ਚ ਜੇਕਰ ਅਸੀਂ ਉਹ ਸਫਲ ਨਹੀਂ ਹੋ ਰਹੇ ਤਾਂ ਸਾਨੂੰ ਆਪਣੇ ਅੰਦਰ ਵੀ ਕਿਤੇ ਝਾਤ ਮਾਰਦੀ ਲੋੜ, ਕਿਉਂ ਸਾਡੇ ਪਰਿਵਾਰ ਇਸ ਦੇ ਬਾਵਜੂਦ ਵੀ ਟੁੱਟ ਰਹੇ ਨੇ। ਇਹਦਾ ਮਤਲਬ ਸਿਹਤ ਦੇ ਹਵਾਲੇ ਨਾਲ, ਸਿੱਖਿਆ ਦੇ ਹਵਾਲੇ ਨਾਲ, ਪਰਿਵਾਰਾਂ ਦੀ ਆਰਥਿਕਤਾ ਦੇ ਹਵਾਲੇ ਨਾਲ ਸਿੱਖ ਪਰਿਵਾਰਾਂ ਦੀ ਸ਼੍ਰੋਮਣੀ ਕਮੇਟੀ ਨੂੰ ਬਾਂਹ ਫੜਨ ਦੀ ਲੋੜ ਆ। ਸੋ ਸ਼੍ਰੋਮਣੀ ਕਮੇਟੀ ਜੇਕਰ ਉਸ ਭੂਮਿਕਾ 'ਚ ਆ ਜਾਵੇ ਕਿ ਸਿੱਖ ਪਰਿਵਾਰਾਂ ਦੀਆਂ ਮੁਸ਼ਕਲਾਂ, ਗੁਰਬਤ ਵਾਲੀਆਂ ਮੁਸ਼ਕਲਾਂ, ਉਹ ਕਿਸੇ 'ਚੋਂ ਉਹ ਮਤਲਬ ਸਿੱਖੀ ਦਾ ਮਤਲਬ ਇਕੱਲਾ ਜੱਟ ਪਰਿਵਾਰ ਨਹੀਂ ਹੈਗਾ ਜੀ, ਬਿਲਕੁਲ। ਸੋ ਸਿੱਖੀ ਦਾ ਮਤਲਬ ਸਿਰਫ ਮਤਲਬ ਕਿ ਅਸੀਂ ਧਰਮ, ਕਿਉਂਕਿ ਧਰਮ ਜਦੋਂ ਸਿੱਖ ਧਰਮ ਹੋਣ ਚਾਹੁੰਦਾ ਤਾਂ ਜਾਤ ਖਤਮ ਹੁੰਦੀ ਆ। ਸੋ ਇੱਥੇ ਜਾਤ ਦਾ ਪਾੜਾ ਮਟਾ ਕੇ ਅਸੀਂ ਇਸ ਧਰਮ ਦੇ ਵਿੱਚ ਮਤਲਬ ਕਿ ਸ਼ਾਮਲ ਹੋਏ ਹਾਂ। ਸੋ ਜਦੋਂ ਇਹ ਧਰਮ ਜਾਤ ਦਾ ਉਹ ਨਹੀਂ ਰੱਖਦੀ ਤਾਂ ਇਸ ਮੌਕੇ ਸ਼੍ਰੋਮਣੀ ਕਮੇਟੀ ਉਸ ਤਰ੍ਹਾਂ ਜਦੋਂ ਵਿਦਿਅਕ ਅਦਾਰਿਆਂ 'ਚ ਉਹ ਸਹਾਇਤਾ ਕਰਦੀ ਆ, ਸਿਰਫ ਮਤਲਬ ਕਿ ਪਰਿਵਾਰ ਦਾ ਉਹ ਦੇਖ ਕੇ ਕਿ ਭਾਈ ਸਿੱਖ ਪਿਛੋਕੜ ਪਰਿਵਾਰ ਆ, ਪਰ ਇਸੇ ਮਸਲੇ ਤੇ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਨੇ, ਚਾਹੇ ਉਹ ਕਿਸੇ ਵਰਗ 'ਚੋਂ ਆਉਂਦੇ ਨੇ, ਪਰ ਉਹ ਜੇ ਸਿੱਖੀ ਨਾਲ ਜੁੜੇ ਨੇ, ਸਿੱਖ ਧਰਮ ਨਾਲ ਜੁੜੇ ਨੇ, ਤਾਂ ਉੱਥੇ ਜੇਕਰ ਉਹਨਾਂ ਦੀ ਬਾਂਹ ਫੜ ਲਵੇ ਤਾਂ ਧਰਮ ਤਬਦੀਲੀ ਰੁਕ ਸਕਦੀ ਹੈ। ਕਿਉਂਕਿ ਜਿਹੜੀਆਂ ਘਟਨਾਵਾਂ ਆਉਂਦੀਆਂ ਨੇ ਜ਼ਿਆਦਾਤਰ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀਆਂ, ਬੇਜ਼ਮੀਨੇ ਪਰਿਵਾਰਾਂ ਦੀਆਂ, ਮਜ਼ਦੂਰੀ ਕਰਨ ਵਾਲੇ ਪਰਿਵਾਰਾਂ ਦੀਆਂ। ਸੋ ਉਹ ਪਰਿਵਾਰਾਂ ਨੂੰ ਉਹ ਪੈਸੇ ਨਾਲ ਭਰਮਾਉਂਦੇ ਨੇ, ਉਹਨਾਂ ਨੂੰ ਗੱਲਬਾਤ ਰਾਹੀਂ ਭਰਮਾਉਂਦੇ ਨੇ। ਉਹਨਾਂ ਕੋਲ ਪ੍ਰਚਾਰਕ ਅਜਿਹੇ ਨੇ ਕਿ ਉਹਨਾਂ ਦੇ ਘਰੇ ਜਾ ਕੇ ਬਹਿ ਜਾਂਦੇ ਨੇ। ਉਹ ਸਾਡੇ ਪ੍ਰਚਾਰਕ ਉਡੀਕਦੇ ਨੇ ਕਿ ਅਸੀਂ ਗੁਰੂ ਘਰ ਆਏ ਹਾਂ, ਭਾਈ ਤੁਸੀਂ ਆਓ ਸਾਡੇ ਤੋਂ ਪ੍ਰਚਾਰ ਲੈਣ। ਸੋ ਇਸ ਲਈ ਉਹ ਉੱਥੇ ਦਰਵਾਜ਼ੇ ਤੱਕ ਦਸਤਕ ਦੇਣੀ ਪੈਣੀ ਆ ਤਾਂ ਕਿ ਉਹ ਪਰਿਵਾਰਾਂ ਨੂੰ, ਬੇਸ਼ੱਕ ਸਿੱਖੀ ਤੋਂ ਮੇਰਾ ਇਹ ਮੰਨਣਾ ਹੈ, ਜਿੰਨਾ ਕੁ ਮੈਂ ਸਮਝ ਰੱਖਦਾ, ਕਿ ਜਿਹੜੇ ਪਰਿਵਾਰ ਕੁਝ ਇਹਨਾਂ ਚੀਜ਼ਾਂ ਲਈ ਚਲੇ ਜਾਂਦੇ ਨੇ, ਜਿਹੜੇ ਤਾਂ ਦੇਖੋ ਉਸ ਧਰਮ ਤੋਂ ਪ੍ਰਭਾਵਿਤ ਹੋ ਕੇ ਗਏ ਹੋਣਗੇ, ਈਸਾਈ ਭਾਈਚਾਰੇ ਤੋਂ, ਉਹਨਾਂ ਦੇ ਕ੍ਰਿਸਚਨ ਭਾਈਚਾਰੇ ਤੋਂ, ਉਹ ਤਾਂ ਠੀਕ ਆ, ਧਰਮ ਤਬਦੀਲੀ ਸਮਝ ਆਉਂਦੀ ਆ। ਪਰ ਜਿਹੜੇ ਸਿਰਫ ਚੀਜ਼ਾਂ ਲਈ, ਸਹੂਲਤਾਂ ਲਈ ਉਹਨਾਂ ਲਈ ਗਏ ਨੇ, ਉਹ ਅੰਦਰੋਂ ਕਿਤੇ ਅਜੇ ਵੀ ਸਿੱਖੀ ਨਾਲ ਜੁੜੇ ਨੇ ਜੀ। ਸੋ ਸਿਰਫ ਉਹ ਇਸ ਲਈ ਉਹਨਾਂ ਦੀ ਜਾਣਾ ਆਰਥਿਕ ਮਜਬੂਰੀ ਬਣਿਆ, ਤਾਂ ਉਹਨੂੰ ਮੋੜ ਲਿਆਉਣਾ ਵੀ ਆਸਾਨ ਹੈ। ਸੋ ਜੇਕਰ ਸ਼੍ਰੋਮਣੀ ਕਮੇਟੀ ਜਿਹੜਾ 9 ਅਰਬ ਤੋਂ ਲੈ ਕੇ 10 ਅਰਬ ਤੱਕ ਦਾ ਬਜਟ ਰੱਖਦੀ ਹੈ, ਉਹ ਇਹ ਚੀਜ਼ ਵੱਲ ਗੌਰ ਕਰ ਲਵੇ ਕਿ ਭਾਈ ਸਾਡਾ ਪਹਿਲਾ ਕੰਮ ਆਪਣੇ ਸਿੱਖ ਪਰਿਵਾਰਾਂ ਨੂੰ ਸੰਭਾਲਣਾ, ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਉਹਨਾਂ ਨੂੰ ਪੰਥ ਦੀ ਰਵਾਇਤਾਂ ਨਾਲ, ਆਪਣੇ ਧਰਮ ਨਾਲ ਜੋੜ ਕੇ ਰੱਖਣਾ। ਤੇ ਉਹਨਾਂ ਨੂੰ ਜਦੋਂ ਇਹ ਬੰਦੇ ਨੂੰ, ਜਦੋਂ
ਢਿੱਡ ਭਰਿਆ, ਕਹਿੰਦੇ ਭਗਤੀ ਵੀ ਤਾਂ ਹੁੰਦੀ ਹੈ ਜੇ ਢਿੱਡ ਭਰਿਆ ਹੋਵੇ। ਸੋ ਜੇਕਰ ਉਹਨਾਂ ਨੂੰ ਇਸ ਪੱਖੋਂ ਤਸੱਲੀ ਹੈ ਕਿ ਸਾਡੇ ਬੱਚਿਆਂ ਦਾ ਭਵਿੱਖ ਹੁਣ ਖਤਰੇ 'ਚ ਨਹੀਂ, ਸਾਡੇ ਬਜ਼ੁਰਗਾਂ ਦਾ ਇਲਾਜ, ਕਿਉਂਕਿ ਸਰਕਾਰਾਂ ਤੋਂ ਉਮੀਦ ਨਹੀਂ, ਸਰਕਾਰਾਂ ਦੀ ਮੁਫਤ ਸਕੀਮਾਂ ਤੇ ਤਾਂ ਸੁਪਰੀਮ ਕੋਰਟ ਝਾੜਾ ਮਾਰ ਰਹੀ ਹੈ। ਸੋ ਇਸ ਭੂਮਿਕਾ ਸ਼੍ਰੋਮਣੀ ਕਮੇਟੀ ਜੇ ਆ ਜਾਵੇ ਕਿ ਪੰਜਾਬ ਸਣੇ ਦੇਸ਼ ਦੇ ਜਿਹੜੇ ਸਿੱਖ ਪਰਿਵਾਰ ਜੁੜੇ ਨੇ, ਜਿਹੜੇ ਸਿੱਖ ਭਾਈਚਾਰੇ ਨੇ, ਉਹਨਾਂ ਦੀ ਅਸੀਂ ਹੁਣ ਪਿੱਠ ਨਹੀਂ ਲੱਗਣ ਦੇਵਾਂਗੇ, ਉਹਨਾਂ ਦੀਆਂ ਮੁਸ਼ਕਲਾਂ ਸਾਡੀਆਂ ਮੁਸ਼ਕਲਾਂ ਆਉਣਗੀਆਂ, ਤਾਂ ਮੈਨੂੰ ਲੱਗਦਾ ਕੋਈ ਧਰਮ ਪਰਿਵਰਤਨ ਕਰੇਗਾ। ਸੋ ਇਸ ਮਸਲੇ ਤੇ ਗੌਰ ਕਰਨ ਦੀ ਲੋੜ ਹੈ। ਮੁੱਦਾ ਵੱਡਾ ਬਣਦਾ ਜਾ ਰਿਹਾ, ਔਰ ਇਸ ਮੁੱਦੇ ਨੂੰ ਪੰਜਾਬ ਦੇ ਵਿੱਚ 2024 ਚ 2027 ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਵੀ ਔਰ ਦਿੱਲੀ ਅਕਾਲੀ ਦਲ ਵੀ ਮੁੱਦਾ ਬਣਾਉਣ ਜਾ ਰਿਹਾ। ਇਸ ਲਈ ਸ਼੍ਰੋਮਣੀ ਕਮੇਟੀ ਲਈ ਵੱਡੀ ਚੁਣੌਤੀ ਵੀ ਹੈ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ। ਸ਼ਰਮਾ ਜੀ, ਗੱਲ ਕਰੀਏ ਸਰਾਵਾਂ ਤੇ GST ਲਾਉਣ ਦੇ ਮਾਮਲੇ ਦੀ। ਕੇਂਦਰ ਸਰਕਾਰ ਨੇ ਕਹਿਤਾ ਵੀ ਅਸੀਂ ਨਹੀਂ ਲਾਵਾਂਗੇ GST। ਹੁਣ ਬਿਲਕੁਲ BJP ਨੇ ਵੀ ਕਿਹਾ, ਹੈ ਨਾ? ਬਿਲਕੁਲ ਪੰਜਾਬ ਦੇ ਵਿੱਚ ਜੀ ਭਾਜੀ। ਉਧਰ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਤੇ ਵੀ ਕੇਂਦਰ ਨੇ ਲਿਖਤੀ ਰੂਪ ਦੇ ਵਿੱਚ ਦੇਤਾ, ਜੇ ਮੈਂ ਗਲਤ ਨਾ ਹੋਵਾਂ। ਸ਼ਰਮਾ ਜੀ, ਕੁਝ ਲੋਕਾਂ ਦਾ ਖਦਸ਼ਾ, ਕੁਝ ਲੋਕਾਂ ਦਾ ਸਵਾਲ ਇਹ ਵੀ ਹੈ ਵੀ ਕਿਤੇ BJP ਜਿਹੜੀ ਹੈ ਉਹ ਇਸ ਬਹਾਨੇ ਆਪਦਾ ਮੈਦਾਨ ਤਾਂ ਨਹੀਂ ਤਿਆਰ ਕਰ ਰਹੀ ਵੀ ਪਹਿਲਾਂ ਮੁੱਦਾ ਖੜਾ ਕਰ ਦਿਓ ਤੇ ਮੁੜ ਕੇ ਉੱਤੇ ਬੈਕਫੁੱਟ ਕਹਿ ਕੇ ਤੇ ਬਾਅਦ ਦੇ ਵਿੱਚ ਸਟੇਜਾਂ ਤੋਂ ਮੋਦੀ ਦੀ ਬੱਲੇ ਬੱਲੇ ਕਰੀ ਚੱਲੋ। ਬਿਲਕੁਲ, ਇੱਕ ਕਿਤਾਬਚਾ ਬਕਾਇਦਾ ਛਾਪਿਆ ਗਿਆ ਜੀ, ਉਹ ਵੱਡੀ ਕਿਤਾਬ ਜਿਹੜੀ ਚਰਚਾ 'ਚ ਵੀ ਆਈ ਕਿ ਸਿੱਖੀ ਲਈ ਇੰਨਾ ਕੰਮ ਕਿਸੇ ਨੇ ਨਹੀਂ ਕੀਤਾ ਜਿੰਨਾ ਨਰਿੰਦਰ ਮੋਦੀ ਜੀ ਨੇ ਕਰਤਾ। ਸੋ ਉਹਨਾਂ 'ਚ ਹੁਣ ਇਹ ਵੀ ਚੀਜ਼ਾਂ ਸ਼ਾਮਲ ਹੋਣਗੀਆਂ ਕਿ ਅਸੀਂ ਸਰਾਵਾਂ GST ਤੋਂ ਬਾਹਰ ਰੱਖੀਆਂ, ਅਸੀਂ ਗੁਰੂ ਦਾ ਲੰਗਰ GST ਤੋਂ ਬਾਹਰ ਰੱਖਿਆ। ਹੁਣ ਇਹ ਵੀ ਦਮ ਭਰਨਗੇ। ਆਪ ਤੁਹਾਡੀ ਗੱਲ ਦਰੁਸਤ ਹੈ ਕਿ ਮੁੱਦੇ ਖੜੇ ਕਰਨੇ ਤੇ ਜਿੱਥੋਂ ਤੱਕ ਪੰਜਾਬ ਯੂਨੀਵਰਸਿਟੀ ਵਾਲਾ ਮੁੱਦਾ ਹੈ, ਪ੍ਰਵੀਨ ਜੀ, ਪੰਜਾਬ ਯੂਨੀਵਰਸਿਟੀ ਵਾਲੇ ਮੁੱਦੇ ਦੇ ਉੱਤੇ ਭਾਰਤ ਦੀ ਜਦੋਂ ਸਾਨੀ ਹੋਰਾਂ ਨੇ ਉਹ ਵੀ ਸਵਾਲ ਕੀਤਾ ਤੇ ਉਸੇ ਜਵਾਬ ਦੇ ਵਿੱਚ ਉੱਥੇ ਮੰਤਰੀ ਸਾਹਿਬ ਨੇ ਇਹ ਗੱਲ ਦੱਸੀ ਕਿ ਸਾਡਾ ਕੋਈ ਇਰਾਦਾ ਨਹੀਂਗਾ। ਤੋ ਇਸ ਨੂੰ ਵੀ ਮਤਲਬ ਕਿ ਸਮਝਣ ਦੀ ਲੋੜ ਹੈ। ਬਿਲਕੁਲ ਰਾਜਨੀਤਿਕ ਪਾਰਟੀ ਹੈ, ਭਾਰਤੀ ਜਨਤਾ ਪਾਰਟੀ ਰਾਜਨੀਤਿਕ ਪਾਰਟੀ ਹੈ, ਔਰ ਸੱਤਾ ਦੀ ਜਿੰਨੀ ਭੁੱਖ ਉਹਨੂੰ ਇਸ ਸਮੇਂ ਕਿਸੇ ਨੂੰ ਨਹੀਂ ਕਿ ਉਨੀ ਭੁੱਖ। ਸੋ ਇਸ ਲਈ ਉਹ ਕਿਸੇ ਵੀ ਹਾਲ 'ਚ ਸੱਤਾ ਤੇ ਕਬਜ਼ਾ ਚਾਹੁੰਦੀ ਹੈ ਤੇ ਉਹਦੇ ਲਈ ਉਹਨੂੰ ਜਿਹੜਾ ਵੀ ਹੱਥਕੰਡਾ ਅਪਣਾਉਣਾ ਪੈਂਦਾ ਉਹ ਅਪਣਾ ਰਹੀ ਹੈ। ਹੁਣ ਉਹ ਦਿੱਲੀ ਕਿਸਾਨ ਅੰਦੋਲਨ ਤੋਂ ਬਾਅਦ ਉਹਨੂੰ ਸਮਝ ਆਇਆ ਕਿ ਪੰਜਾਬ ਨਾਲ ਟਕਰਾ ਕੇ ਨਹੀਂ ਸਰਨਾ, ਪੰਜਾਬ ਨੂੰ ਖੁਸ਼ ਕਰ ਲਓ, ਫਿਰ ਇਹ ਮਤਲਬ ਕਿਸੇ ਨੂੰ ਵੀ ਗੋਦੀ ਚੜਾ ਲੈਂਦੇ ਨੇ। ਸੋ ਇਸ ਲਈ ਉਹ ਹੁਣ ਇਸ ਰਾਹ ਤੇ ਹੈ ਕਿ ਆਪਾਂ ਪੰਜਾਬ ਦੇ ਸਿੱਖ ਭਾਈਚਾਰੇ ਨੂੰ, ਪੰਜਾਬ ਦੇ ਪੇਂਡੂ ਲੋਕਾਂ ਨੂੰ ਇਸ ਤਰ੍ਹਾਂ ਮਤਲਬ ਕਿ ਆਪਣੇ ਨਾਲ ਜੋੜੀ ਕਿ ਲੈ ਵੀ ਇਹ ਕੰਮ ਤਾਂ ਇਹਨਾਂ ਨੇ ਕੀਤਾ ਔਰ ਕਿਸੇ ਨੇ ਨਹੀਂ ਕੀਤਾ। ਪੰਜਾਬ ਯੂਨੀਵਰਸਿਟੀ ਪੰਜਾਬ ਦੀ ਉਹ ਹੈ, ਉਹ ਪੰਜਾਬ ਸੂਬੇ ਦੇ ਨਾਂ ਦੇ ਉੱਤੇ ਹੈ। ਹਰਿਆਣੇ ਦੇ ਕਾਲਜ ਜਿਹੜੇ ਸੀ ਉਹ ਖੁਦ ਟੁੱਟ ਕੇ ਕੁਰੂਕਸ਼ੇਤਰ ਯੂਨੀਵਰਸਿਟੀ ਨਾਲ ਭੱਜੇ, ਉਹ ਪੰਜਾਬ ਨੇ ਨਹੀਂ ਕਿਹਾ ਸੀ ਕਿ ਟੁੱਟ ਕੇ ਜਾਓ। ਸੋ ਹੁਣ ਖੁਦ ਅਮਿਤ ਸ਼ਾਹ ਕਹਿੰਦੇ ਨੇ ਕਿ ਕਾਲਜ ਜੋੜ ਲਓ, ਫਿਰ ਅਸੀਂ ਦੁਬਾਰਾ ਫੰਡ ਦੇ ਦਿਆਂਗੇ। ਸੋ ਇਸ ਲਈ ਉਹ ਕਾਲਜ ਜੋੜੋ ਜਾਂ ਨਾ ਜੋੜੋ, ਉਹ ਕਾਲਜ ਪਹਿਲਾਂ ਪੰਜਾਬ ਦੇ ਹੀ ਸੀ, ਜਦੋਂ ਸਾਂਝਾ ਪੰਜਾਬ ਸੀ। ਜੇ ਉਹ ਉਧਰ ਕੁਰੂਕਸ਼ੇਤਰ ਗਏ ਤਾਂ ਆਪਣੀ ਮਰਜ਼ੀ ਨਾਲ ਗਏ। ਇਸ ਲਈ ਪੰਜਾਬ ਯੂਨੀਵਰਸਿਟੀ ਤਾਂ ਪੰਜਾਬ ਦੀ ਹੋ ਰਹਿਣੀ ਹੈ ਨਾ, ਪਰ ਉਹਨੂੰ ਕਦੇ ਮੁੱਦਾ ਬਣਾ ਕੇ ਕਿ ਕੇਂਦਰੀ ਹੋਣ ਜਾ ਰਹੀ ਆ, ਕਿਉਂਕਿ ਅਸਲ 'ਚ ਇਹਨਾਂ ਨੇ ਤੈਅ ਕੀਤਾ ਸੀਗਾ ਕਿ ਹਰ ਸੂਬੇ 'ਚ ਇੱਕ ਕੇਂਦਰੀ ਯੂਨੀਵਰਸਿਟੀ ਖੋਲੀ ਜਾਵੇ। ਤੇ ਚੰਡੀਗੜ੍ਹ ਛੋਟਾ ਜਿਹਾ ਸ਼ਹਿਰ ਹੈ, ਚਾਹੇ ਉਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਮੰਨ ਲਿਆ, ਉਹ ਪੰਜਾਬ ਦੀ ਰਾਜਧਾਨੀ ਵਜੋਂ ਉਸਾਰਿਆ ਸ਼ਹਿਰ ਹੈ। ਸੋ ਇਸ ਲਈ ਉੱਥੇ ਇੱਕ ਸੈਂਟਰਲ ਯੂਨੀਵਰਸਿਟੀ ਨਵੀਂ ਖੋਲਣ ਦੀ ਬਜਾਏ BJP ਨੇ ਤਜਵੀਜ਼ ਰੱਖੀ ਕਿ ਆਪਾਂ ਇਸੇ ਨੂੰ ਸੈਂਟਰਲ ਯੂਨੀਵਰਸਿਟੀ ਦਾ ਨਾਮ ਦੇ ਦਿਓ। ਤੇ ਜਦੋਂ ਹੁਣ ਵਿਰੋਧ ਹੋਣ ਲੱਗਿਆ, ਫਿਰ ਇਹਨਾਂ ਨੂੰ ਲੱਗਿਆ ਕਿ ਨਹੀਂ, ਇਹਦਾ ਆਪਾਂ ਰਾਜਨੀਤਿਕ ਫਾਇਦਾ ਲੈ ਲਓ। ਹੁਣ ਇਸ ਦਾ ਰਾਜਨੀਤਿਕ ਕਰਨ ਇਸ ਲਈ ਕਰ ਰਹੇ ਨੇ ਕਿ ਤਾਂ ਕਿ ਸਾਨੂੰ ਕੱਲ ਨੂੰ ਵੋਟਾਂ 'ਚ ਗੁੱਸਾ ਗਿੱਲਾ ਨਾ ਚੱਲਣਾ ਪਵੇ, ਵੋਟਾਂ 'ਚ ਵਿਰੋਧ ਨਾ ਚੱਲਣਾ ਪਵੇ ਪੰਜਾਬ 'ਚ। ਤਾਂ ਆਪਾਂ ਇਹ ਫਾਰਮੂਲਾ ਉਸੇ ਤਰ੍ਹਾਂ ਸਰਾਵਾਂ ਵਾਲਾ ਮਸਲਾ ਹੈ। ਜਦੋਂ ਹੁਣ ਸਰਾਵਾਂ ਦੇ ਮਸਲੇ ਦੇ ਉੱਤੇ ਬਕਾਇਦਾ ਤੌਰ ਤੇ ਕੇਂਦਰ ਦੀ ਜਿਹੜੀ CBIC ਕਮੇਟੀ ਹੈ, ਜਿਹੜੀ ਉਹ ਵਿੱਤ ਦਾ ਸਾਰਾ ਮਾਮਲਾ ਦੇਖਦੀ ਆ, ਉਸ ਨੇ ਇਹ ਦਮ ਭਰਿਆ, ਜਿਹੜੀ ਕੇਂਦਰੀ ਮਤਲਬ ਕਿ ਇਸ ਮਸਲੇ ਦੇ ਉੱਤੇ ਜਿਹੜੀ ਉਹਨਾਂ ਦੀ ਬੋਰਡ ਦੀ ਕਮੇਟੀ ਆ, ਤੇ ਉਹਨੇ ਰਾਤ ਬੈਠਕ ਕਰਨ ਤੋਂ ਬਾਅਦ ਇਹ ਦਮ ਕਿਹਾ ਕਿ ਨਹੀਂ, ਇਹ ਭਰਮ ਭੁਲੇਖਾ ਸੀ, ਅਸੀਂ ਕੋਈ ਨੋਟਿਸ ਨਹੀਂ ਭੇਜਿਆ, ਅਸੀਂ ਕਿਸੇ ਨੂੰ ਕੋਈ ਨੋਟਿਸ ਨਹੀਂ ਭੇਜਿਆ। 1000 ਰੁਪਏ ਤੋਂ ਵੱਧ ਵਾਲੇ ਕਮਰੇ ਤੇ ਜਿਹੜਾ GST ਲੱਗਿਆ ਉਹ ਕਮਰਸ਼ੀਅਲ ਤੇ ਲੱਗਿਆ। ਟਰਸਟਾਂ ਦੇ ਉੱਤੇ, ਧਾਰਮਿਕ ਸੰਸਥਾਵਾਂ ਦੇ ਉੱਤੇ, ਚੈਰਿਟੀ ਲਈ ਚੱਲਣ ਵਾਲੀਆਂ ਸਰਾਵਾਂ ਦੇ ਉੱਤੇ 1000 ਤੱਕ ਵਾਲੇ ਤੇ ਕੋਈ ਟੈਕਸ ਨਹੀਂਗਾ। ਔਰ ਜਿੱਥੇ ਤੱਕ BJP ਦਾ ਵਿਰੋਧ ਆ, BJP ਵਿਰੋਧ ਠੀਕ ਆ, ਮਤਲਬ ਕਿ ਉਹਨਾਂ ਦਾ ਵਿਰੋਧ ਦਾ ਕਾਰਨ ਇਹ ਵੀ ਸੀਗਾ ਕਿ ਦੁਰਗਾਣਾ ਮੰਦਿਰ ਦੀ ਵੀ ਇੱਕ ਕਮੇਟੀ ਇੱਕ ਸਰਾਂ ਵਿੱਚ ਆਉਂਦੀ ਹੈ। ਸੋ ਇਸ ਲਈ ਦਰਬਾਰ ਸਾਹਿਬ ਦੇ ਗਲਿਆਰੇ ਦੇ ਬਾਹਰ ਜਿਹੜੀਆਂ ਸਰਾਵਾਂ ਨੇ ਉਹ 4 ਨੇ, ਜਿਨ੍ਹਾਂ ਚੋਂ 3 ਸ਼੍ਰੋਮਣੀ ਕਮੇਟੀ ਨੇ, ਇੱਕ ਦਿੱਲੀ ਕਮੇਟੀ ਦੀ, ਔਰ 5ਵੀਂ ਦੁਰਗਿਆਣਾ ਮੰਦਿਰ ਦੀ ਸੀ। ਔਰ ਪੰਜਾਬ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਇਸ ਮਸਲੇ ਦਾ ਵਿਰੋਧ ਕੀਤਾ ਸੀ। ਰਾਘਵ ਚੱਡਾ ਤਾਂ ਮਿਲ ਕੇ ਵੀ ਆਏ ਇਸ ਮਸਲੇ ਤੇ ਨਿਰਮਲਾ ਸੀਤਾਰਮਨ ਹੋਰਾਂ ਨੂੰ, ਤੇ ਉਹਨਾਂ ਨੇ ਉੱਥੇ ਮੁੱਦਾ ਵੀ ਚੁੱਕਿਆ। ਹਰਸਿਮਰਤ ਕੌਰ ਨੇ ਮੁੱਦਾ ਚੁੱਕਿਆ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਲਿਖਤੀ ਰੂਪ 'ਚ ਦਿੱਤਾ, ਕਾਂਗਰਸੀ ਵੀ ਇਸ ਮਸਲੇ ਤੇ ਬੋਲੇ, ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਵੀ ਇਸ ਮਸਲੇ ਤੇ ਬੋਲੇ, ਲੋਕਾਂ 'ਚ ਰੋਸਾ ਸੀ, ਸੋਸ਼ਲ ਮੀਡੀਆ ਤੇ ਮੁੱਦਾ ਬਣ ਗਿਆ ਸੀ। ਤਦ ਇਹ ਸਰਕਾਰ ਨੇ ਇਹ ਸੇਫ ਗੇਮ ਖੇਡੀ ਆ। ਔਰ ਤੁਸੀਂ ਬਿਲਕੁਲ ਦਰੁਸਤ ਫਰਮਾਇਆ, ਇਹ ਗਰਾਊਂਡ ਤਿਆਰ 2024 ਲਈ ਪੰਜਾਬ 'ਚ ਦਾਖਲ ਹੋਣ ਦੀ ਤੇ 2027 'ਚ ਕਾਬਜ ਹੋਣ ਦੀ ਆ, ਤਾਂ ਕਿ BJP ਪੰਜਾਬ ਦੇ ਵਿੱਚ
ਆਪਣੀ ਸੱਤਾ ਮਤਲਬ ਕਿ ਹਾਸਲ ਕਰ ਸਕੇ, ਉਹਦੀ ਕਵਾਇਦ ਆ। ਇਸ ਤਰੀਕੇ ਨਾਲ ਸਿੱਖ ਮੁੱਦਿਆਂ ਨੂੰ ਉਭਾਰ ਕੇ ਪਹਿਲਾਂ ਚੂੰਡੀ ਵੱਢ ਲਓ ਤੇ ਫਿਰ ਬਾਅਦ ਚੋਂ ਮੱਲਮ ਲਾ ਲਓ। ਸੋ ਇਹ ਉਹ ਤਰੀਕਾ ਹੈ ਕਿ ਹਾਂ ਪਹਿਲਾਂ ਅਸੀਂ ਚੂੰਡੀ ਵੱਢ ਕੇ ਛੇੜ ਲੈਂਦੇ ਹਾਂ, ਤੇ ਜਦੋਂ ਮਤਲਬ ਕਿ ਮੁੱਦਾ ਬਣੇ ਫਿਰ ਕਹੋ ਨਹੀਂ ਅਸੀਂ ਤਾਂ ਕਿਹਾ ਗਿਆ ਬਕਾਇਦਾ, ਇਹ ਇੱਥੋਂ ਤੱਕ ਕਿਹਾ ਗਿਆ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵੱਲੋਂ ਇੱਥੋਂ ਤੱਕ ਕਿਹਾ ਗਿਆ ਕਿ ਨਰਿੰਦਰ ਮੋਦੀ ਜੀ ਤਾਂ ਗੁਰੂ ਘਰ ਨੂੰ ਬਹੁਤ ਜ਼ਿਆਦਾ ਮੰਨਦੇ ਨੇ, ਸਿੱਖੀ ਨੂੰ ਬਹੁਤ ਜ਼ਿਆਦਾ ਮੰਨਦੇ ਨੇ, ਉਹ ਤਾਂ ਸਿੱਖੀ ਨਾਲ ਪਿਆਰ ਬਹੁਤ ਆ, ਇਹ ਤਾਂ ਅਫਸਰਾਂ ਦੀ ਅਧਿਕਾਰੀਆਂ ਦੀ ਨਲਾਇਕੀ ਜਾਂ ਗਲਤੀ ਨਾਲ ਹੋਇਆ ਫੈਸਲਾ, ਇਹ ਨਹੀਂ ਹੋਇਆ। ਸੋ ਉਸ ਤੋਂ ਬਾਅਦ ਜਦੋਂ ਕੇਂਦਰ ਦੇ ਧਿਆਨ ਚ ਆਇਆ ਤੇ ਕੇਂਦਰ ਨੇ ਇਹਨੂੰ ਵਾਪਸ ਲੈਣ ਦਾ ਫੈਸਲਾ ਲਿਆ, ਇਹ ਲੈ ਦਿੱਤਾ ਸੀ, ਲਾ ਦਿੱਤਾ ਗਿਆ ਸੀ। ਹੁਣ ਇਹ ਕਹਿ ਕੇ ਤਾਂ ਹੈ ਹੀ ਨਹੀਂਗਾ, ਇਹ ਭੁਲੇਖਾ ਹੈ। ਜੀ ਜੀ ਜੀ, ਪਿਛਲੇ ਦਿਨੀ JP ਨੱਡਾ ਵੀ ਪੱਗ ਬੰਨ ਕੇ ਦਸਤਾਰ ਸਜਾ ਕੇ ਇੱਕ ਥਾਂ ਤੇ ਅਪੀਅਰ ਹੋਏ ਸੀ, ਤੇ ਇਸ ਤੋਂ ਪਹਿਲਾਂ ਯੋਗੀ ਆਦਿੱਤਿਆਨਾਥ ਵੀ ਦਸਤਾਰ ਸਜਾ ਕੇ ਅਪੀਅਰ ਹੋਏ ਸੀ ਵੀ ਸਿੱਖ ਮਨਾਂ ਦੇ ਵਿੱਚ ਸਤਿਕਾਰ ਲੱਭਿਆ ਜਾਵੇ। ਖੈਰ ਸਿੱਖ ਆਪਣੇ ਨਾਲੋਂ ਜ਼ਿਆਦਾ ਸਿਆਣੇ ਨੇ, ਉਹਨਾਂ ਨੂੰ ਪਤਾ ਹੈ ਕਿ BJP ਦੀ ਕੀ ਆਈਡੀਓਲੋਜੀ ਹੈ, ਕਿਵੇਂ ਉਹ। ਬਿਲਕੁਲ। ਪਰ ਇੱਕ ਗੱਲ ਮੰਨਣੀ ਪਊ ਸ਼ਰਮਾ ਜੀ, BJP ਦੀ ਸੋਸ਼ਲ ਇੰਜੀਨੀਅਰਿੰਗ ਤੇ BJP ਦਾ ਪੋਲੀਟੀਕਲ ਮੈਥਮੈਟਿਕਸ ਦੀ ਜੋ ਇਕੁਏਸ਼ਨਸ ਦੇ ਉੱਤੇ ਜੋ ਕਬਜ਼ਾ ਨਾ, ਉਹ ਬ੍ਰੇਨਸਟੋਰਮਿੰਗ ਮੇਰਾ ਖਿਆਲ ਹੈ 24 ਘੰਟੇ ਕਰਦੇ ਆ ਇਸ ਮਸਲੇ। ਬਿਲਕੁਲ, ਉਹ ਮਤਲਬ ਕਿ ਇੱਕ ਇਸ ਕੰਮ 'ਚ ਲੱਗੇ ਰਹਿੰਦੇ ਆ, ਉਹਨਾਂ ਨੂੰ ਪਤਾ ਹੈ ਕਿ ਅਸੀਂ ਗੁਣਾ ਘਟਾ ਜੋੜ ਘਟਾ ਕਰਦੇ ਰਹਿਣਾ, ਰੁਕਣਾ ਨਹੀਂ ਹੈ। ਸੋ ਅੱਜ ਕੱਲ ਮਤਲਬ ਕਿ ਕਿਸੇ ਸਮੇਂ ਇੰਦਰਾ ਅਜਿਹਾ ਕੁਛ ਕਰਦੀ ਸੀ, ਇੰਦਰਾ ਦੇ ਦੌਰ ਵਿੱਚ ਇਹੀ ਚੱਲਦਾ ਸੀ ਕਿ ਉਹ 24 ਘੰਟੇ ਐਕਟਿਵ ਰਹਿੰਦੀ ਸੀ। ਹੁਣ ਵਾਲੇ ਟੈਂਪਰੇਰੀ ਨੇ, 2 ਮਹੀਨੇ ਛੁੱਟੀਆਂ ਮਨਾਏ, ਨਾਨਕੇ ਚੱਲ ਗਏ ਰਾਹੁਲ ਗਾਂਧੀ ਜੀ, ਕਦੇ ਛੁੱਟੀ ਤੇ ਚੱਲ ਗਏ, ਤੇ ਜਦੋਂ ਆਏ ਉਹ ਈਵੈਂਟ ਵਾਂਗ ਕਰਦੇ ਨੇ ਕਿ ਹਾਂ ਮੈਨੂੰ ਬੁਲਾ ਲਓ, ਧਰਨਾ ਰੱਖ ਲਓ, ਮੈਂ ਆ ਜਾਊਂਗਾ, ਮੈਂ ਫੋਟੋ ਪਾ ਦੂੰਗਾ, ਮੈਂ ਬਾਹਰ ਖੜਾ ਹੋ ਜਾਊਂਗਾ, ਮੈਂ ਗਾਂਧੀ ਦੇ ਬੁੱਤ ਕੋਲ ਖੜ ਜਾਊਂਗਾ। ਤੇ ਇੱਧਰ ਨਰਿੰਦਰ ਮੋਦੀ, ਅਮਿਤ ਸ਼ਾਹ ਜਦੋਂ ਆਪ ਨਾ ਸੌਂਦੇ ਨੇ ਨਾ ਦੂਏ ਨੂੰ ਸੌਣ ਦਿੰਦੇ ਨੇ, ਅਗਲੇ 24 ਘੰਟੇ ਇਸ ਲਈ ਨੇ ਕਿ ਹੁਣ ਆਹ ਜਿੱਤ ਲਿਆ। ਇਹ ਉਵੇਂ ਹੀ ਹੈ ਜਿਵੇਂ ਪਹਿਲੇ ਰਾਜੇ ਮਹਾਰਾਜੇ ਨਿਕਲਦੇ ਹੁੰਦੇ ਸੀ ਕਿ ਅਸੀਂ ਵਿਸ਼ਵ ਜਿੱਤਣ ਤੁਰੇ ਹਾਂ। ਇਹ ਦੇਸ਼ ਜਿੱਤਣ ਦੇ ਲਈ, ਸੱਤਾ ਜਿੱਤਣ ਦੇ ਇਰਾਦੇ ਨਾਲ ਤੁਰੇ ਨੇ ਕਿ ਅਸੀਂ ਹਰ ਸੂਬੇ 'ਚ ਆਪਣੀ ਸਰਕਾਰ ਲਿਆਉਣੀ ਆ। ਉਹਦੇ ਲਈ ਕੋਈ ਫਾਰਮੂਲਾ ਵਰਤਣਾ ਪਵੇ ਵਰਤੇ, ਜਿੱਥੇ ਮੱਥਾ ਟੇਕਣਾ ਮੱਥਾ ਟੇਕ ਦੋ, ਜਿਹਦੇ ਪੈਰਾਂ ਥੱਲੇ ਜ਼ਮੀਨ ਖਿੱਚਣੀ ਹੈ ਜ਼ਮੀਨ ਖਿੱਚ ਲਓ। ਸੋ ਝੁਕਣਾ ਹੀ ਹੈ ਬਸ, ਦੋਏ ਕੰਮਾਂ 'ਚ ਇਹਨਾਂ ਨੇ ਇਹ ਫਾਰਮੂਲਾ ਕਿ ਝੁੱਕ ਕੇ ਹੀ, ਜੇ ਪੈਰੀ ਹੱਥ ਲਾ ਕੇ ਸਰਦਾ ਪੈਰੀ ਹੱਥ ਲਾ ਲਓ, ਨਹੀਂ ਥੱਲੇ ਜ਼ਮੀਨ ਖਿੱਚ ਲਓ। ਪਹਿਲਾਂ ਇਹ ਡਰਾਉਂਦੇ ਵੀ ਨੇ, ਧਮਕਾਉਂਦੇ ਵੀ ਨੇ, ਫਿਰ ਇਹ ਮਨਾਉਣ ਦੀ ਵੀ ਕੋਸ਼ਿਸ਼ ਕਰਦੇ ਨੇ, ਫਿਰ ਇਹ ਰਲਾਉਣ ਦੀ ਵੀ ਕੋਸ਼ਿਸ਼ ਕਰਦੇ ਨੇ, ਤੇ ਨਹੀਂ ਹੈਗੇ ਤਾਂ ਫਿਰ ਅਵਾਨੀ ਡਾਨੀ ਹੈਗੇ, ਕਹਿੰਦੇ ਕਿ ਉਹਨਾਂ ਰਾਹੀਂ ਫਾਰਮੂਲਾ ਚੱਲ ਜਾਂਦਾ ਇਹਨਾਂ ਕੋਲ। ਸੋ ਇਸ ਲਈ ਪੈਸੇ ਪੱਖੋਂ ਵੀ ਸੌਖੇ ਨੇ, ਤੇ ਉਹ ਸਾਰੇ ਫਾਰਮੂਲੇ ਤਹਿਤ ਆਉਣਾ ਚਾਹੁੰਦੇ ਨੇ। ਔਰ ਜਦੋਂ ਦੂਜੀਆਂ ਪਾਰਟੀਆਂ ਮਤਲਬ ਕਿ ਇਸ ਕਦਰ ਉਹਨਾਂ ਸਾਹਮਣੇ ਆ ਕੇ ਨਾ ਲੜਨ, ਫਿਰ ਲੋਕਾਂ ਨੂੰ ਆਪਣੇ ਆਪ ਜਿਹੜੀ ਧਿਰ ਦਿਖਦੀ ਆ, ਲੋਕ ਉਧਰ ਨੂੰ ਵੀ ਉਲਰੇ ਜਾਂਦੇ ਨੇ। ਸੋ ਇਸ ਲਈ ਉਲਾਰ ਦਾ ਹੀ ਕਾਰਨ ਇਹ ਵੀ ਹੈ ਕਿ ਵਿਰੋਧੀ ਧਿਰਾਂ 'ਚ ਜਾਨ ਨਹੀਂ ਰਹੀ। ਉਹ ਲੋਕ ਮੁੱਦਿਆਂ ਤੇ ਨਹੀਂ ਬੋਲਦੇ, ਉਹ ਆਪਣੇ ਮੁੱਦਿਆਂ ਤੇ ਤਾਂ ਬੋਲਦੇ ਨੇ। ਉਹ ਸੋਨੀਆ ਦਾ ਫਿਕਰ ਹੈ ਉਹਨਾਂ ਨੂੰ, ਰਾਹੁਲ ਗਾਂਧੀ ਦਾ ਫਿਕਰ ਹੈ ਉਹਨਾਂ ਦੇ ਟਾਈਮ ਤਾਂ ਸੜਕਾਂ ਤੇ ਦਿੱਲੀ 'ਚ ਦਿਖੇ, ਪੰਜਾਬ ਸਣੇ ਬਾਕੀ ਸੂਬਿਆਂ 'ਚ ਦਿਖੇ, ਪਰ ਲੋਕ ਮੁੱਦਿਆਂ ਤੇ ਬਾਹਰ ਨਹੀਂ ਨਿਕਲੇ। ਇਸ ਲਈ ਕਾਂਗਰਸ ਜਾਂ ਬਾਕੀ ਵਿਰੋਧੀ ਪਾਰਟੀਆਂ, ਖੇਤਰੀ ਪਾਰਟੀਆਂ, ਜਦੋਂ ਲੋਕ ਮੁੱਦਿਆਂ ਤੇ ਲੋਕ ਹਿੱਤ ਮਸਲਿਆਂ ਦੇ ਉੱਤੇ ਬਾਹਰ ਨਹੀਂ ਆਉਣਗੀਆਂ, ਤਦ ਤੱਕ ਲੋਕਾਂ ਦਾ ਭਰੋਸਾ ਉਹਨਾਂ ਤੇ ਨਹੀਂ ਬਣਨਾ। ਔਰ ਇਹਨਾਂ ਕੋਲ ਸੱਤਾ ਹੈ, ਸਰਕਾਰ ਹੈ, ਸਕੀਮਾਂ ਹੈ, ਤੇ ਉਹਨਾਂ ਰਾਹੀਂ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼। 2000 ਖਾਤੇ 'ਚ ਪਾਤਾ ਜੀ, ਅਗਲਾ ਕਹਿੰਦਾ ਲੈ ਜੀ ਖਾਤੇ 'ਚ ਪੈਸੇ ਆ ਗਏ। ਸੋ ਇਸ ਲਈ ਆਹ ਜਿਹੜੀ ਖੇਡ ਹੈ ਸਰਕਾਰੀ ਖਜ਼ਾਨੇ ਨਾਲ ਵੋਟਾਂ ਖਰੀਦਣ ਦੀ, ਉਹ ਇਹਨਾਂ ਕੋਲ ਹਲੇ ਹੈਗੀ ਹੈ। ਤੇ ਜਿਵੇਂ ਤੁਸੀਂ ਕਿਹਾ ਕਿ ਬਿਲਕੁਲ ਇਹ 24 ਘੰਟੇ ਗੁਣਾ ਘਟਾ ਕਰਦੇ ਰਹਿੰਦੇ ਨੇ, ਤੇ ਉਹਦਾ ਨਤੀਜਾ ਹੈ ਕਿ ਇਹਨਾਂ ਨੂੰ ਲੱਗਦਾ ਕਿ ਲੈ ਵੀ ਹਰ ਥਾਂ ਸਾਡਾ ਬਟੇਰ ਪੈਰ ਥੱਲੇ ਆ ਹੀ ਜਾਣਾ। ਤੁਸੀਂ ਇੰਦਰਾ ਗਾਂਧੀ ਤੇ ਰਾਹੁਲ ਗਾਂਧੀ ਦੀ ਗੱਲ ਕੀਤੀ, ਉਹਨਾਂ ਦੀ ਵੀ ਗੱਲ ਕਰ ਲੈਂਦੇ ਆਪਾਂ ਖਬਰਾਂ ਦੇ ਵਿੱਚ ਜਾਂਦੇ ਜਾਂਦੇ। ਜੀ ਜੀ ਜੀ। ਮਲਕਾਰਜੁਨ ਖੜਗੇ ਨੂੰ ਈਡੀ ਕਹਿੰਦੀ ਵੀ ਕੋਲੇ ਖੜੋ ਖੜਗੇ ਸਾਹਿਬ, ਤੇ ਫੇਰ ਤਲਾਸ਼ੀ ਲਾਂਗੇ ਯੰਗ ਇੰਡੀਅਨ ਦਫ਼ਤਰ ਦੀ। ਕੋਲੇ ਖੜਾ ਕੇ ਤਲਾਸ਼ੀ ਲਈ, ਤੇ ਕਾਂਗਰਸੀਆਂ ਨੇ ਚੀਕਾਂ ਬੜੀਆਂ ਮਾਰੀਆਂ। ਤੇ ਪਰ ਹੁਣ ਦੌਰ ਲੋਕਾਂ ਨੂੰ ਉਹ ਵੀ ਨਹੀਂ ਭੁੱਲਿਆ ਜਦੋਂ ਇੰਦਰਾ ਗਾਂਧੀ ਨੇ ਆਪਦੀ ਜਿਹੜੀ ਚੋਣ ਰਿਜੈਕਸ਼ਨ ਮਸਲੇ ਤੋਂ ਬਾਅਦ ਐਮਰਜੈਂਸੀ ਠੋਕਤੀ ਸੀ ਮੁਲਕ ਤੇ। ਜੀ ਬਿਲਕੁਲ, ਉਸ ਸਮੇਂ ਜਦੋਂ ਐਮਰਜੈਂਸੀ ਲਾਈ ਸੀ ਤਾਂ ਅਖਬਾਰਾਂ ਦੇ ਪੰਨੇ, ਪਹਿਲੇ ਪੰਨੇ ਬਲੈਕ ਛਪਦੇ ਰਹੇ ਨੇ, ਕਾਲੇ। ਉਹ ਇਹ ਦੱਸਣ ਲਈ ਉਹ ਸੀਗਾ ਕਿ ਭਾਈ ਅਸੀਂ ਅਖਬਾਰਾਂ ਦੇ ਦਫ਼ਤਰਾਂ 'ਚ ਆ ਕੇ ਕਾਂਗਰਸੀ ਬੈਠਦੇ ਸੀ, ਤੇ ਉਹ ਅੱਖਰ ਅੱਖਰ ਚੈੱਕ ਕਰਕੇ ਪੜ੍ਹਿਆ ਜਾਂਦਾ ਸੀ ਜੀ। ਤੇ ਉਹ ਉਸ ਸਮੇਂ ਫਿਰ ਜਾਣਕਾਰੀ ਦਿੱਲੀ ਪਹੁੰਚਾਉਣ ਨੂੰ, ਚਾਹੇ ਉਹ ਲਾਈਨ ਜੀ ਮਿਲਾਉਣ ਨੂੰ 4 ਘੰਟੇ ਲੱਗ ਜਾਂਦੇ ਸੀ। ਉਨੀ ਦੇਰ ਅਖਬਾਰ ਨਹੀਂ ਬਾਹਰ ਜਾ ਸਕਦੀ ਸੀ ਛਪਣ ਲਈ, ਜਿੰਨੀ ਦੇਰ ਦਿੱਲੀ ਦੱਸ ਨਹੀਂ ਦਿੰਦੇ ਸੀ ਕਿ ਜੀ ਸਾਡੇ ਵੱਲੋਂ ਪਾਸ ਹੈ। ਤਾਂ ਅੱਖਰ ਦੇਖਣ ਤੱਕ ਬੈਠਦੇ ਸੀ। ਤੇ ਇਹ ਹੁਣ ਗੱਲਾਂ ਕਰਦੇ ਨੇ ਲੋਕਤੰਤਰ ਦੀਆਂ, ਪਰ ਭਾਜਪਾ ਨੇ ਐਲਾਨਿਆ ਨਹੀਂ ਐਮਰਜੈਂਸੀ, ਪਰ ਲਾਈ ਹੋਈ ਹੈ ਦੇਸ਼ 'ਚ। ਇਹ 'ਚ ਕੋਈ ਦੋ ਰਾਏ ਨਹੀਂ ਕਿ ਕੇਂਦਰਾਂ ਨੇ ਐਲਾਨ ਕੇ ਲਾਤੀ ਸੀ, ਇਹਨਾਂ ਨੇ ਅਣਐਲਾਨੀ ਐਮਰਜੈਂਸੀ ਲਾਈ ਹੋਈ ਆ। ਔਰ ਉਸ ਦਾ ਹੀ ਅਸਰ ਸੀਗਾ ਕਿ ਚਲਦੀ ਸੈਸ਼ਨ ਦੇ ਦੌਰਾਨ ਵਿਧਾਨ ਸਭਾ, ਲੋਕ ਸਭਾ ਤੇ ਰਾਜ ਸਭਾ ਦੀ ਚਲਦੀਆਂ ਚਰਚਾਵਾਂ ਦੇ ਦੌਰਾਨ ਵਿਰੋਧੀ ਧਿਰ ਦੇ ਲੀਡਰਾਂ ਨੂੰ ਸੰਮਣ ਆਉਣ, ਪੁੱਛਗਿੱਛ ਲਈ ਆਉਣ, ਤੇ ਖੜਗੇ ਨੂੰ ਖੜਾ ਕੇ ਕਹਿਣਗੇ ਖੜਗੇ ਦੇਖਣਾ ਹੈ ਤੁਸੀਂ, ਖੜਗੇ ਜੀ ਬੋਲਣਾ ਨਹੀਂ ਕੁਛ, ਖੜਗੇ ਦੇਖੋ। ਸੋ ਖੜਗੇ ਨੂੰ ਖੜਾ ਕੇ ਉਹਨਾਂ ਨੇ ਦਿਖਾਇਆ। ਸੋ ਇਸ ਲਈ
ਹੁਣ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਡਰਦਾ ਨਹੀਂ, ਮੈਨੂੰ ਅੰਦਰ ਦੇ ਦਿਓ, ਪਰ ਇਹ ਮੈਂ ਤਾਂ ਹੀ ਕਹਿ ਰਿਹਾ ਕਿ ਟੈਂਪਰੇਰੀ ਰਿਐਕਸ਼ਨ ਹੈ ਇਹ। ਤੁਸੀਂ ਟੈਂਪਰੇਰੀ ਘਟਨਾ ਤੇ ਰਿਐਕਟ ਕਰਦੇ ਹੋ, ਜਦੋਂ ਕਿ ਤੁਹਾਨੂੰ ਪੰਜਾਬ ਦੇ, ਦੇਸ਼ ਦੇ, ਭਾਰਤ ਦੇ ਲੋਕਾਂ ਦੇ ਮੁੱਦਿਆਂ ਦੀ, ਤੁਸੀਂ ਇਹ ਦੇਖੋ ਕਿ ਕਿੱਡਾ ਵੱਡਾ ਮਸਲਾ ਸੀਗਾ ਜਦੋਂ ਭਾਰਤ ਦੀ ਸਰਹੱਦ ਨੂੰ ਕੰਟਰੋਲ ਚ ਲੈਣ ਦੀ BSF ਵਾਲਾ ਮੁੱਦਾ ਆਇਆ ਕਿ ਹਾਂਜੀ ਅਸੀਂ 50 ਕਿਲੋਮੀਟਰ ਤੱਕ ਅੰਦਰ ਲੈਣਾ, ਅੱਧਾ ਪੰਜਾਬ ਉਹਨਾਂ ਦੇ ਕੰਟਰੋਲ ਚ ਗਿਆ। ਕਿਉਂ ਨਹੀਂ ਉੱਥੇ ਰਿਐਕਟ ਕਰ ਸਕੇ? ਪੰਜਾਬ ਤੋਂ ਲੈ ਕੇ ਦਿੱਲੀ ਤੱਕ ਵਿਰੋਧੀ ਤਰ੍ਹਾਂ ਸਾਹਮਣੇ ਖੜਦੀਆਂ ਕਿ ਤੁਹਾਡਾ ਕੀ ਹੱਕ ਬਣਦਾ ਕਿਸੇ ਸੂਬੇ ਨੂੰ। ਹੁਣ ਮਤਲਬ ਕਿਸੇ ਨੂੰ ਬਿਨਾਂ ਪੁੱਛੇ ਜਿਹਦੇ ਮਰਜ਼ੀ ਘਰੇ ਵੜਨ ਦਾ ਅਧਿਕਾਰ ਦਿੱਤਾ ਤੁਸੀਂ ਉਹਨਾਂ ਨੂੰ। ਇਸੇ ਤਰ੍ਹਾਂ ਹੁਣ ਜਦੋਂ ਭਰਤੀ ਦਾ ਮਸਲਾ ਆਇਆ ਤਾਂ ਤੁਸੀਂ ਨਾ ਫੌਜ ਨਾਲ ਖੜ ਸਕੇ, ਨਾ ਨੌਜਵਾਨਾਂ ਨਾਲ ਖੜ ਸਕੇ। ਖੜਦੀਆਂ ਇਸ ਤਰ੍ਹਾਂ ਲੜਦੀਆਂ ਕਿ ਜੋ ਮਰਜ਼ੀ ਹੋ ਜਾਵੇ, ਧੋਖਾ ਨਹੀਂ ਹੋਣ ਦਿਆਂਗੇ। ਫੌਜ ਵੀ ਕਮਜ਼ੋਰ ਹੁੰਦੀ ਆ ਤੇ 4 ਸਾਲ ਬਾਅਦ ਬੱਚਿਆਂ ਨੂੰ ਤੁਸੀਂ ਰਿਟਾਇਰ ਕਰਕੇ ਧੋਖਾ ਕਰ ਰਹੇ ਹੋ। ਸੋ ਪਿਛਲੇ ਰਿਟਾਇਰ ਫੌਜੀਆਂ ਨੂੰ ਤੁਸੀਂ ਨੌਕਰੀਆਂ ਨਹੀਂ ਦੇ ਸਕੇ। ਕਿਸੇ ਸਮੇਂ ਅੱਜ ਤੋਂ 5-7 ਸਾਲ ਪਹਿਲਾਂ 10,000 ਰਿਟਾਇਰਡ ਫੌਜੀਆਂ ਨੌਕਰੀ ਮਿਲਦੀ ਸੀ, ਹੁਣ 2,000 ਨੂੰ ਮਿਲੀ ਆ। ਸੋ ਇਸ ਲਈ ਜਦੋਂ ਤੁਸੀਂ ਉਹਨਾਂ ਰਿਟਾਇਰ ਨੂੰ ਦੇ ਸਕਦੇ ਤਾਂ ਹੁਣ ਵਾਲੇ ਨੂੰ ਕਿਵੇਂ ਦੇਵੋਗੇ? ਮਹਿੰਗਾਈ ਦੇ ਮੁੱਦੇ ਤੇ ਮੁੱਦਾ ਹੀ ਨਹੀਂ ਬਣਾ ਸਕੇ। ਇਹਨਾਂ ਦੀ ਮਨਮੋਹਨ ਸਿੰਘ ਦੀ ਸਰਕਾਰ ਜੇਕਰ ਗਈ ਤਾਂ ਉਹ ਮਤਲਬ ਕਿ ਟਮਾਟਰ ਗਲ ਚ ਪਾ, ਭਿੰਡੀ ਗਲ ਚ ਪਾ, ਸਿਲੰਡਰ ਸਿਰ ਤੇ ਚੱਕ, ਇਹਨਾਂ ਮੁੱਦਿਆਂ ਨੂੰ ਲੈ ਕੇ ਗਈ। ਪਰ ਹੁਣ ਤੱਕ ਕਿੱਥੇ ਹੈ? ਗੁਣਾ ਘਟਾ ਕਰਕੇ ਦੇਖੋ, 1,000 ਤੋਂ ਟੱਪਿਆ ਸਿਲੰਡਰ। ਸੋ CNG ਕਹਿੰਦੇ ਜੀ ਉਹਦੇ ਨਾਲੋਂ ਵੀ ਮਹਿੰਗੀ, ਪੈਟਰੋਲ ਡੀਜ਼ਲ ਨਾਲੋਂ ਵੀ। ਸੋ ਇਸ ਲਈ ਹੁਣ ਤਾਂ ਵੀ ਨਹੀਂ। ਸੋ ਇਹ ਕਾਂਗਰਸ ਨੂੰ ਸੋਚਣਾ ਪੈਣਾ ਕਿ ED ਦੀ ਕਾਰਵਾਈ ਇਹ ਉਵੇਂ ਹੀ ਹੈ ਜਿਵੇਂ ਤੁਹਾਡੇ ਟਾਈਮ CBI ਤੇ ਇਨਕਮ ਟੈਕਸ ਦੀ ਕਾਰਵਾਈ ਹੁੰਦੀ ਸੀ। ਸੋ ਇਸ ਲਈ ਜਿਹਦੇ ਕੋਲ ਤਾਕਤ ਹੈ ਉਹ ਆਪਣੀਆਂ ਏਜੰਸੀਆਂ ਵਰਤਦਾ ਆ। ਜਦੋਂ ਤੁਹਾਡੀਆਂ ਚੱਲੀਆਂ ਤੁਸੀਂ ਚਲਾਈਆਂ, ਹੁਣ ਅਗਲਿਆਂ ਦੀ ਵਾਰੀ, ਅਗਲੇ ਚਲਾ ਰਹੇ ਨੇ। ਪਰ ਵਿਰੋਧੀ ਧਿਰਾਂ ਜਦੋਂ ਤੱਕ ਲੋਕ ਮੁੱਦਿਆਂ ਤੇ ਨਹੀਂ ਆਉਣਗੀਆਂ ਤਦ ਤੱਕ ਲੋਕ ਉਹਨਾਂ ਨਾਲ ਨਹੀਂ ਖੜਨਗੇ। ਜੀ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਲਈ। ਜੀ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਆਪਣੇ ਨਾਲ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।